ਦੇ ਕੰਬਾਂ 'ਚ ਪਹਿਲਾਂ, ਓ ਬਾਕੀ ਦੇ ਕੰਬਾਂ 'ਚ ਪਹਿਲਾਂ ਸਿਹਤ ਜ਼ਰੂਰੀ ਏ, ਓ ਬਾਕੀ ਦੇ ਕੰਬਾਂ 'ਚ ਪਹਿਲਾਂ ਹੈਲਥ ਜ਼ਰੂਰੀ ਏ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਵੀਰਵਾਰ ਦੇ ਸਾਡੇ ਅੱਜ ਦੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਆਪਣੇ ਨਾਲ ਜਗਵੀਰ ਸਿੰਘ ਜੀ। ਜਗਵੀਰ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਸਿਹਤ ਸੰਭਾਲ ਨੂੰ ਸਪਾਂਸਰ ਕਰਦੇ ਨੇ ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਤੇ ਪਰਿਵਾਰ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਜੌਹਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰਿਡਲੀ, ਬਲਵੰਤ ਕੌਰ ਮੰਗਟ ਓਹਾਇਓ, ਜੀਤ ਕੌਰ ਢੇਸੀ ਟਰਲੌਕ, ਇੰਦਰਜੀਤ ਸਿੰਘ, ਰਸ਼ਪਾਲ ਕੌਰ ਸਰਾਏ ਅਟਵਾਟਰ, ਬਲਜਿੰਦਰ ਬੈਂਸ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰਮਾਤਮਾ ਅੱਗੇ ਚੰਗੀ ਤੰਦਰੁਸਤੀ, ਲੰਮੀ ਉਮਰ ਦੀ ਅਰਦਾਸ ਕਰਦੇ ਹਾਂ। ਤੇ ਆਓ ਜਗਵੀਰ ਸਿੰਘ ਜੀ, ਜਿਹੜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਕਿਹੜੇ ਕਿਹੜੇ ਇਲਾਜਾਂ ਬਾਰੇ ਦੱਸ ਰਹੇ ਹੋ? ਸਾਰੇ ਪਹਿਲਾਂ ਮਲੇਰੀਆ ਵਾਸਤੇ ਦੱਸਦੇ ਕਹਿੰਦੇ ਮਲੇਰੀਆ ਚੜ੍ਹਦਾ ਉਹਨੇ ਨਿੰਬ ਦਾ ਯੂਜ਼ ਕਰ ਸਕਦੇ ਹੈਗੇ ਜੀ। ਨਿੰਬ ਦੇ ਪੱਤਿਆਂ ਦਾ ਕਾੜਾ ਬਣਾ ਕੇ ਉਹ ਪੀ ਸਕਦੇ ਹੈਗੇ, ਜਾਂ ਫਿਰ ਐਂ ਕਰੇ ਕਾਲੀ ਮਿਰਚਾਂ ਲੈ ਲਵੇਂ ਥੋੜ੍ਹੀਆਂ ਜਿਹਾ, ਉਹਨੂੰ ਕੁੱਟ ਕੇ ਪਾਊਡਰ ਜਿਹਾ ਬਣਾ ਲਵੇਂ। ਉਹਨਾਂ ਦਾ ਪਾਊਡਰ ਬਣਾ ਕੇ ਉਹਦੇ ਵਿੱਚੋਂ ਤੁਸੀਂ ਤੁਲਸੀ ਦਾ ਰਸ ਪਾਉਣਾ ਜੀ, ਜਿੰਨਾ ਕੁ ਗਿੱਲਾ ਜਿਹਾ ਹੋ ਜਾਵੇ, ਗਾਰਾ ਜਿਹਾ ਵੀ ਬਾਹਲਾ ਜ਼ਿਆਦਾ ਨਹੀਂ ਪਾਉਣਾ, ਜਿੰਨਾ ਉਹਨੇ ਗਾਰਾ ਜਿਹਾ ਬਣ ਜਾਵੇ ਕੈੜਾ ਜਿਹਾ। ਜਦ ਉਹ ਸੁੱਕ ਗਿਆ ਉਹਨੂੰ ਥੋੜ੍ਹਾ ਜਿਹਾ ਹਿਲਾ ਦੇਣਾ ਹੈਗਾ, ਗਾਰਾ ਜਿਹਾ ਪੇਸਟ ਜਿਹਾ ਬਣਾ ਲਓ ਉਹਦਾ, ਗਾੜਾ ਪੇਸਟ, ਥਿੱਕ ਪੇਸਟ ਜਿਹਾ ਬਣਾਉਣਾ। ਫਿਰ ਉਸ ਤਰ੍ਹਾਂ ਜਦ ਸੁੱਕ ਗਿਆ ਉਹਦੇ ਵਿੱਚੋਂ ਫਿਰ ਤੁਲਸੀ ਦਾ ਰਸ ਪਾਉਣਾ। 7 ਵਾਰੀ ਤੁਸੀਂ ਤੁਲਸੀ ਦਾ ਰਸ ਪਾਉਣਾ ਹੈਗਾ, ਐ ਪਕਾਈ ਜਾਣਾ ਤੇ ਉਹਦੇ ਵਿੱਚੋਂ ਜਦ ਸੁੱਕ ਗਿਆ ਤੁਲਸੀ ਦਾ ਰਸ ਪਾਈ ਜਾਣਾ। ਉਹਦੀ ਫਿਰ ਤੁਸੀਂ ਗੋਲੀਆਂ ਵੱਟ ਲੈਣੀਆਂ ਜੀ, ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀਆਂ ਹੁੰਦੀਆਂ, ਕਾਬਲੀ ਛੋਲੇ ਦੇ ਦਾਣੇ ਜਿਹੜੀਆਂ ਇੰਨੀਆਂ ਵੱਟ ਲਓ। ਉਹ ਜਿੱਦਾਂ ਉਹਨੇ ਬੁਖਾਰ ਜਾਂ ਚੜ੍ਹਦਾ ਤੁਹਾਨੂੰ, ਉਸ ਦਿਨ ਸਵੇਰ ਤੇ ਤੁਸੀਂ ਗੋਲੀਆਂ ਖਾਣ ਲੱਗ ਜਾਓ ਤੇ ਉਹਨੇ ਇੱਕ ਗੋਲੀ 4 ਘੰਟੇ ਬਾਅਦ ਉਹ ਖਾ ਲੈਣੀ ਹੈ ਜੀ। ਇਹਦੇ ਨਾਲ ਫਿਰ ਮਲੇਰੀਆ ਬੁਖਾਰ ਉਤਰ ਜੂਗਾ ਜੀ ਉਹਦਾ। ਜਾਂ ਫਿਰ ਕਾਲਾ ਜੀਰਾ ਜਿਹੜਾ ਹੁੰਦਾ ਜੀ, ਦੂਸਰਾ ਇਲਾਜ ਹੈ। ਕਾਲੇ ਜੀਰੇ ਨੂੰ ਆਪਣੇ ਗੁੜ ਦੇ ਵਿੱਚੋਂ ਮਿਲਾ ਕੇ, ਇੱਕ ਕਾਲਾ ਜੀਰਾ ਲੈਣਾ ਹੈਗਾ ਪਾਊਡਰ, 1 ਚਮਚਾ ਲੈਣਾ ਜੀ, 1 ਚਮਚਾ ਕਾਲੇ ਜੀਰੇ ਦਾ ਪਾਊਡਰ ਤੇ ਗੁੜ ਦੇ ਵਿੱਚੋਂ ਮਿਲਾ ਕੇ ਇਹ ਦਿਨ ਮਾ ਆਪਣੇ 3 ਵਾਰੀ ਖਾਣਾ ਜੀ, ਇੱਕ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ। ਅੱਛਾ, ਮਲੇਰੀਆ ਬੁਖਾਰ ਤੇ ਬਾਅਦ ਮੂੰਹ ਸਵਾਦ ਜਾਂ ਨਹੀਂ ਰਹਿੰਦਾ, ਕੌੜਾ ਜਿਹਾ ਹੋ ਜਾਂਦਾ, ਉਹਦੇ ਨਾਲ ਤੁਸੀਂ ਆਪਣੇ ਮੂੰਹ 2-4 ਕਾਲੀ ਮਿਰਚਾਂ ਪਾ ਲਿਆ ਕਰੋ, ਉਹਦੇ ਨਾਲ ਮੂੰਹ ਦਾ ਟੇਸਟ ਸਾਰਾ ਬਹਿਕ ਆ ਜਾਊਗਾ। ਤੇ ਇਹਦੇ ਵਿੱਚੋਂ ਸ਼ਿਕੰਜਵੀ ਬਹੁਤ ਵਧੀਆ ਰਹਿੰਦੀ ਹੈਗੀ ਜੀ, ਨਿੰਬੂ ਦੀ ਸ਼ਿਕੰਜਵੀ, ਇਹ ਬਣਾ ਕੇ ਤੁਸੀਂ ਆਪਣੇ ਪੀਓ, ਇਹ ਬਹੁਤ ਵਧੀਆ ਰਹੂਗੀ। ਜਾਂ ਫਿਰ ਆਪਣੇ ਤੁਸੀਂ ਗਲੋ ਲੈ ਕੇ ਤੇ ਉਹਨੇ ਕਾਲੀ ਮਿਰਚਾਂ ਇਹ ਬਰਾਬਰ ਲੈ ਕੇ ਇਹਦਾ ਕਾੜਾ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਜਾਂ ਫਿਰ ਆਪਣੇ ਜਿੱਥੇ ਤੁਹਾਡੇ ਕੰਨੀ ਸ਼ਾਇਦ ਉਵੇਂ ਕਰੇਲੇ ਜਿਹੜੇ ਹੁੰਦੇ, ਕਰੇਲੇ ਜੇ ਲੱਗਦੇ ਹੈਗੇ, ਤਾਂ ਉਹਨਾਂ ਦੇ ਪੱਤਿਆਂ ਦਾ ਪਾਣੀ ਕੱਢ ਕੇ ਉਹਦੇ ਵਿੱਚ ਥੋੜਾ ਜਿੰਨਾ ਤੁਸੀਂ ਆਪਣੇ ਪੀਣਾ ਹੈਗਾ, 2 ਕੌਂਸ ਰੱਖ ਲਓ ਸਮਝ ਅੰਦਾਜ਼ਨ, 2 ਕੌਂਸ ਦੇ ਵਿੱਚੋਂ ਤੁਸੀਂ ਕਾਲਾ ਜੀਰਾ, ਇਹਦੇ ਵਿੱਚ ਆਪਣੇ ਅੱਧਾ ਚਮਚਾ ਕਾਲਾ ਜੀਰੇ ਦਾ ਮਿਕਸ ਕਰਕੇ ਇਹ ਸਵੇਰ ਸਾਂਝ ਇਹ ਪੀਓ, ਇਹਦੇ ਨਾਲ ਸਾਰਾ ਮਲੇਰੀਆ ਜਿਹੜਾ ਉਹ ਹਟ ਜੂਗਾ ਜੀ। ਅੱਗੇ ਗੱਲ ਕਰਦੇ ਹੈਗੇ ਬਲੱਡ ਪ੍ਰੈਸ਼ਰ ਦੀ। ਬਲੱਡ ਪ੍ਰੈਸ਼ਰ ਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਲਸਣ, ਤੇ ਆਪਣੇ ਲਸਣ ਕੱਟ ਕੇ ਵਿੱਚੋਂ ਸ਼ਹਿਦ ਮਿਲਾ ਕੇ, ਉਹ ਪਹਿਲਾਂ ਲੋਕਾਂ ਨੂੰ ਫਾਇਦਾ ਵੀ ਹੋਇਆ ਇਹਦੇ ਨਾਲ। ਲਸਣ ਦਾ ਮੁਰੱਬਾ ਜਿਹਾ ਬਣਾ ਲਓ ਤੁਸੀਂ, ਸ਼ਹਿਦ ਪਾ ਕੇ ਹਫ਼ਤਾ ਕੁ ਪਿਆ ਰਹਿਣ ਦਿਓ, ਉਹਦੇ ਬਾਅਦ ਤੁਸੀਂ 1 ਚਮਚਾ ਰੋਜ਼ ਖਾ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਦੂਸਰਾ ਇਲਾਜ ਹੈਗਾ 20 ਗ੍ਰਾਮ ਪਿਆਜ਼ ਦਾ ਰਸ ਲੈਣਾ ਹੈਗਾ, 10 ਗ੍ਰਾਮ ਵਿੱਚੋਂ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਰੋਜ਼ ਖਾਈ ਜਾਣਾ ਜੀ, ਦਿਨ ਮਾ 1 ਵਾਰੀ ਖਾਣਾ ਹੈਗਾ ਇਹ। ਇਹਦੇ ਵਿੱਚੋਂ ਸਰਫਗੰਧਾ ਚੰਗੀ ਰਹਿੰਦੀ ਹੈ ਜੀ, ਸਰਫਗੰਧਾ ਤੁਸੀਂ ਆਪਣੇ ਅੱਧਾ ਚਮਚਾ ਇਹ ਤੁਸੀਂ ਆਪਣੇ ਦੁੱਧ ਨਾਲ ਪਾਣੀ ਨਾਲ ਲੈ ਲਓ। ਜੇ ਤੁਹਾਨੂੰ ਇੱਥੇ ਗੁਲਾਬ ਦਾ ਅਰਕ ਮਿਲਦਾ ਬਣਿਆ ਬਣਾਇਆ ਸਟੋਰਾਂ ਚ, ਗੁਲਾਬ ਦੇ ਫੁੱਲਾਂ ਅਰਕ, ਉਹਦੇ ਨਾਲ ਤਾਂ ਤੁਹਾਨੂੰ ਵਧੀਆ ਆਰਾਮ ਆ ਜਾਊਗਾ ਜੀ। ਗਲੇ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ, ਉਹ ਵੀ ਤੁਸੀਂ ਆਪਣੇ ਸਰਫਗੰਧਾ ਤੇ ਜੇ ਅਰਕ ਗੁਲਾਬ ਨਾਲ ਲਾਓ ਤਾਂ ਉਹਨਾਂ ਨੂੰ ਨੀਂਦ ਆਉਣ ਲੱਗ ਜਾਂਦੀ ਹੈ ਜੀ। ਅੱਛਾ, ਇਹਦੇ ਵਿੱਚ ਸਾਨੂੰ ਅੰਗੂਰ ਖਾਣੇ ਚਾਹੀਦੇ ਨੇ ਜ਼ਿਆਦਾ, ਅੰਗੂਰ ਤੁਸੀਂ ਜ਼ਿਆਦਾ ਖਾਓ ਇਹਦੇ ਵਿੱਚ। ਫਿਰ ਮੇਥੀ ਦੀ ਸਬਜ਼ੀ ਤੁਸੀਂ ਜ਼ਿਆਦਾ ਬਣਾ ਕੇ ਖਾਓ। ਔਲਾ ਇਹਦੇ ਵਿੱਚ ਚੰਗਾ ਰਹਿੰਦਾ ਹੈਗਾ ਜੀ। ਜਾਂ ਨਹੀਂ ਤੁਸੀਂ ਐਂ ਕਰੋ, ਸੁੱਕਾ ਔਲਾ ਲੈ ਲਓ, ਸਰਫਗੰਧਾ ਲੈ ਲਓ, ਗਲੋਹ ਲੈ ਲਓ, 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਨਾਂ ਨੂੰ ਕੁੱਟ ਪੀਸ ਕੇ ਆਪਣੇ ਇਹਦਾ ਤੁਸੀਂ 1 ਚਮਚਾ ਰੋਜ਼ ਲੈ ਸਕਦੇ ਹਾਂ। ਜੇ ਜ਼ਿਆਦਾ ਤਾਂ 2 ਟਾਈਮ ਵੀ ਲੈ ਸਕਦੇ ਹਾਂ। ਜੇ ਤੁਹਾਨੂੰ ਮਿਡਲ ਜੇ ਰਹਿੰਦਾ ਹੈਗਾ, ਜਿਸ ਤਰ੍ਹਾਂ 140 ਦੇ ਥੱਲੇ 145, ਤਾਂ 1 ਚਮਚਾ ਲੈ ਲਿਆ ਕਰੋ। ਜੇ ਇਹਦੇ ਉੱਪਰ ਰਹਿੰਦਾ ਤਾਂ ਸਵੇਰ ਸਾਂਝ ਲੈ ਲਿਆ ਕਰੋ। ਜੇ ਸਾਰਾ ਘਟ ਗਿਆ ਤਾਂ ਤੁਸੀਂ ਆਪਣੇ 1 ਚਮਚੇ ਤੇ ਆ ਜਾਓ ਹੌਲੀ ਹੌਲੀ। ਇਹਦੇ ਵਿੱਚੋਂ ਤੁਹਾਨੂੰ ਆਪਣੇ ਅਸ਼ੋਕ ਪਾਊਡਰ ਤੁਹਾਨੂੰ ਇੱਥੇ ਆਮ ਸਟੋਰਾਂ 'ਚ ਮਿਲ ਜਾਂਦਾ ਜੀ। ਅਸ਼ੋਕ ਦਰਖਤ ਹੁੰਦਾ, ਉਹਦੀ ਛਿਲਕਾਂ ਹੁੰਦੀਆਂ, ਉਹਦਾ ਪਾਊਡਰ ਹੈਗਾ। ਇਹ ਤੁਸੀਂ ਆਪਣੇ 2 ਚਮਚਿਆਂ ਦਾ ਇਹਦਾ ਕਾੜਾ ਬਣਾ ਕੇ ਤੁਸੀਂ ਆਪਣੇ ਮਿਸ਼ਰੀ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਜਿਹੜੇ ਆਪਣੇ ਤਰਬੂਜ ਦੇ ਬੀਜ ਹੁੰਦੇ ਕੱਢੇ ਕਢਾਏ ਤੁਹਾਨੂੰ ਮਿਲ ਜਾਂਦੇ ਜੀ। ਉਹ ਜਿੱਥੇ ਆਪਣੇ ਬੇਕਰੀ ਦਾ ਸਮਾਨ ਪਿਆ ਹੁੰਦਾ ਉੱਥੇ ਤੁਹਾਨੂੰ ਮਿਲ ਜੂਗੇ ਇਹ ਕੱਢੇ ਕਢਾਏ ਗਿਰੀਆਂ, ਉਹ ਤੁਸੀਂ ਲੈਣੀਆਂ ਹੈਗੀਆਂ। ਤੇ ਤੁਸੀਂ ਲੈਣੀਆਂ ਹੈਗੀਆਂ ਆਪਣੇ
ਖਸਖਸ, ਦੋ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹ ਤੁਸੀਂ ਆਪਣੇ 1 ਚਮਚਾ ਤੁਸੀਂ ਇਹ ਲੈ ਲਓ, ਇਹਦੇ ਨਾਲ ਵੀ ਆਪਣੇ ਘੱਟ ਜਾਂਦਾ ਜੀ ਬਲੱਡ ਪ੍ਰੈਸ਼ਰ। ਗੰਨੇ ਦਾ ਜੇ ਰਸ ਮਿਲਦਾ ਇੱਥੇ ਉਹਦੇ ਵਿੱਚੋਂ ਨਿੰਬੂ ਨਿਚੋੜ ਕੇ ਤੁਸੀਂ ਪੀ ਸਕਦੇ ਹੈਗੇ। ਗਾਜਰਾਂ ਦੇ ਜੂਸ 'ਚ ਨਿੰਬੂ ਨਿਚੋੜ ਕੇ ਤੁਸੀਂ ਇਹ ਪੀ ਸਕਦੇ ਹੈਗੇ। ਫਿਰ ਦਹੀਂ, ਕੱਚਾ ਪਿਆਜ਼ ਇਹ ਤੁਸੀਂ ਮਿਕਸ ਕਰਕੇ ਖਾ ਸਕਦੇ ਹੈਗੇ। ਗਾਜਰਾਂ ਦੇ ਜੂਸ ਨਾਲ ਵੀ ਬਹੁਤ ਚੰਗਾ ਰਹਿੰਦਾ ਜੀ। ਗਾਜਰਾਂ ਦੇ ਜੂਸ ਨਾਲ ਨਿੰਬੂ ਨਿਚੋੜ ਲਓ ਤੇ ਵਿੱਚੋਂ 2 ਚਮਚੇ ਸ਼ਹਿਦ ਦੇ ਪਾ ਲਓ। ਇਹ ਮੈਂ ਤਾਂ ਇਹੀ ਯੂਜ਼ ਕਰਦਾ ਜੀ ਆਪਣੇ ਬਲੱਡ ਪ੍ਰੈਸ਼ਰ ਵਾਸਤੇ ਜੀ। ਇਹ ਵਧੀਆ ਚੀਜ਼ ਰਹਿੰਦੀ ਹੈ। ਬਾਕੀ ਜਿਹੜੀ ਅੱਗੇ ਗੱਲ ਕਰਦੇ ਸੀਗੇ ਲੋ ਥਾਇਰਾਇਡ ਦੀ, ਲੋ ਥਾਇਰਾਇਡ ਮਤਲਬ ਤੁਸੀਂ ਇਹਦੇ ਵਿੱਚੋਂ ਤੁਸੀਂ ਪਿਆਜ਼ ਦਾ ਜ਼ਿਆਦਾ ਯੂਜ਼ ਕਰਨਾ ਹੈਗਾ, ਚੁਕੰਦਰ ਦਾ, ਕਾਲਾ ਨੂਣ ਵਰਤੋ, ਇਹਦੇ ਵਿੱਚੋਂ ਮੂਲੀ, ਸ਼ਲਗਮ, ਬ੍ਰਹਮੀ ਪਾਊਡਰ, ਫੁੱਲ ਮਖਾਣੇ ਇਹ ਚੀਜ਼ਾਂ ਉਹਨੇ ਜ਼ਿਆਦਾ ਯੂਜ਼ ਕਰਨੀਆਂ ਜੀ ਇਹਦੇ ਵਿੱਚੋਂ। ਤੇ ਇਹਦੇ ਵਿੱਚੋਂ ਤੁਸੀਂ ਆਪਣੇ ਜਿਹੜੀ ਪੱਤਾ ਗੋਭੀ, ਬੰਦ ਗੋਭੀ, ਬਰੋਕਲੀ ਇਹ ਚੀਜ਼ਾਂ ਨਹੀਂ ਖਾਣੀਆਂ ਹੈ ਜਿਨ੍ਹਾਂ ਨੂੰ ਲੋ ਬਲੱਡ ਪ੍ਰੈਸ਼ਰ ਹੈਗਾ, ਲੋ ਥਾਇਰਾਇਡ ਹੈਗਾ, ਲੋ ਥਾਇਰਾਇਡ ਹੈ ਜਿਹਨਾਂ ਨੂੰ। ਤੇ ਇਹਦੇ ਵਿੱਚ ਕਚਨਾਰ ਗੂਗਲ ਦੀਆਂ ਗੋਲੀਆਂ ਤੁਸੀਂ ਆਰਡਰ ਦੇ ਕੇ ਮੰਗਵਾ ਸਕਦੇ ਹੈਗੇ। ਅਬਲਮਾਨ ਇੱਥੇ ਆਯੁਰਵੈਦਿਕ ਸਟੋਰ 'ਚ ਮਿਲ ਜੂਗੀਆਂ ਕਿੱਥੇ, ਜੇ ਨਹੀਂ ਸਾਰੇ ਨੇੜੇ ਤੇ ਤੁਸੀਂ ਐਮਾਜ਼ੋਨ ਤੋਂ ਕਚਨਾਰ ਗੂਗਲ ਦੀਆਂ ਗੋਲੀਆਂ ਇਹ ਤੁਸੀਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾਣੀਆਂ ਹੈਗੀਆਂ। ਫਿਰ ਇਹਦੇ ਵਿੱਚੋਂ ਤੁਹਾਨੂੰ ਮਲੱਠੀ ਬਹੁਤ ਵਧੀਆ ਰਹੂਗੀ ਜੀ। ਮਲੱਠੀ ਦੀ ਚਾਹੇ ਤਾਂ ਸਾਫ਼ ਤੇ ਗੱਠੀ ਜੀ ਉਹ ਲੱਕੜੀ ਮੂੰਹ ਪਾ ਕੇ ਹੌਲੀ ਹੌਲੀ ਚੂਸੀ ਚੱਲੋ, ਇਹਦੇ ਨਾਲ ਫਾਇਦਾ ਹੋ ਜਾਊਗਾ। ਜੇ ਨਹੀਂ ਤਾਂ ਤੁਸੀਂ ਫਿਰ 1 ਚਮਚਾ ਮਲੱਠੀ ਦਾ ਮੂੰਹ ਪਾ ਕੇ ਉਹ ਚੂਸੀ ਚੱਲੋ, ਜਾਂ ਪਾਣੀ ਨਾਲ ਲਗਾਉਣਾ, ਪਾਣੀ ਨਾਲ ਲਗਾ ਚੂਸੇ ਵਾਲਾ ਬੜਾ ਫਾਇਦਾ ਰਹੂਗਾ ਜੀ। ਲੱਕੜੀ ਮੂੰਹ ਪਾ ਕੇ ਚੂਸੀ ਗਏ ਉਹਦੇ ਨਾਲ। ਤੇ ਇਹਦੇ ਵਿੱਚ ਤੁਹਾਨੂੰ 10 ਮੂਲਾ ਰਿਸਟ ਇਹ ਬਣਿਆ ਬਣਾਇਆ ਮਿਲ ਜਾਂਦਾ, ਲਿਕੁਇਡ ਹੈਗਾ ਲਿਕੁਇਡ। ਤੇ 20 ਮਿਲੀਲੀਟਰ ਸਮਝ ਲਓ 4 ਚਮਚੇ ਬਣ ਜਾਓਗੇ ਅਪਰੋਕਸੀਮੇਟਲੀ। 4 ਚਮਚੇ ਇਹਦੇ ਤੇ 4 ਚਮਚੇ ਪਾਣੀ ਦੇ, ਇਹ ਪਾ ਕੇ ਤੁਸੀਂ ਪੀ ਸਕਦੇ ਹੈਗੇ। ਜੇ ਨਹੀਂ ਸਾਨੂੰ ਲਿਕੁਇਡ ਮਿਲਦਾ ਤਾਂ ਤੁਸੀਂ 10 ਮੂਲ ਦਾ ਆਪਣੇ ਪਾਊਡਰ ਜਿਹਾ ਹੀ ਮਿਲ ਜਾਂਦਾ ਜੀ ਬਣਿਆ ਬਣਾਇਆ, ਜਿਸ ਤਰ੍ਹਾਂ ਉਹਨੇ 10 ਮੂਲ ਉਹਦਾ ਤੁਸੀਂ ਆਪਣੇ ਕਾੜਾ ਜਿਹਾ ਬਣਾ ਕੇ ਪੀ ਲਿਆ ਕਰੋ। ਤੇ ਇਹਦੇ ਵਿੱਚ ਮੈਂ ਤੁਹਾਨੂੰ ਜੇ ਆਯੁਰਵੈਦਿਕ ਸਟੋਰ ਹੈਗੀ ਸਾਰੇ ਇੱਥੇ ਨੇੜੇ ਜੀ, ਉਹਦੇ ਵਿੱਚ ਤੁਹਾਨੂੰ ਆਰੋਗਿਆ ਵਧਨੀ ਬੱਟੀ ਮਿਲਦੀ ਹੈ ਜੀ। ਆਰੋਗਿਆ ਵਧਨੀ ਬੱਟੀ ਇਹ 1 ਗੋਲੀ ਤੇ 1 ਸਵੇਰ ਨੂੰ ਤੇ 1 ਗੋਲੀ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਜੇ ਨਹੀਂ ਤੁਹਾਨੂੰ ਇੱਥੇ ਸੁਦਰਸ਼ਨ ਚੂਰਨ ਮਿਲ ਜਾਵੇ, ਸੁਦਰਸ਼ਨ ਚੂਰਨ ਉਹ ਤੁਸੀਂ ਆਪਣੇ ਅੱਧਾ ਚਮਚਾ ਇਹਦਾ ਯੂਜ਼ ਕਰ ਸਕਦੇ, ਇਹ ਵੀ ਆਪਣੇ ਠੀਕ ਰਹਿੰਦਾ ਜੀ। ਫਿਰ ਮਗਾਂ ਇਹਦੇ ਵਿੱਚ ਮੈਂ ਠੀਕ ਰਹਿੰਦੀਆਂ, ਮਗਰ ਦੇ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ ਆਪਣੇ ਜ਼ਿਆਦਾ ਮਠਿਆਈਆਂ ਇਹਦੇ ਵਿੱਚੋਂ ਨਹੀਂ ਖਾਣੀਆਂ, ਤੁਸੀਂ ਚੌਲ ਨਹੀਂ ਖਾਣੇ ਤੇ ਆਪਣੇ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ, ਜਿਹੜੀ ਆਊਟਸਾਈਡ ਦੇ ਹੈਂਬਰਗਰ ਮੁਰਗਰ ਇਹ ਨਹੀਂ ਖਾਣੇ, ਮੀਟ ਨਹੀਂ ਖਾਣਾ, ਇਹ ਚੀਜ਼ਾਂ ਬੰਦ ਕਰਨੀਆਂ ਪੈਣੀਆਂ। ਇਹ ਅੱਗੇ ਚੱਲਦੇ ਹੈਗੇ ਤੁਹਾਡੇ ਕੋਲ ਪਿੱਤੇ ਦੀ ਪੱਥਰੀ, ਜਿਹੜੇ ਕਹਿੰਦੇ ਸੀਗੇ ਪਿੱਤੇ ਦੀ ਪੱਥਰੀ ਮੈਂ ਪੜ੍ਹਦਾ ਸੀਗਾ, ਆਪਾਂ ਯੂਜ਼ ਤਾਂ ਕਰ ਦੇਂਗੇ ਜੀ ਕੁਮਾਰੀ ਆਸਲ, ਮੋਸਟਲੀ ਤਾਂ ਆਪਾਂ ਯੂਜ਼ ਕਰਦੇ ਹੈਗੇ ਜਿਹੜੇ ਪੇਟ ਦੀ ਬਿਮਾਰੀਆਂ ਵਾਸਤੇ। ਜਿਗਰ ਦੀ ਜ਼ਿਆਦਾ ਰਿਸਰਚ ਕਰੀ ਸੀਗੀ, ਕਰਦਾ ਸੀਗਾ ਐਵੇਂ ਬੈਠੇ ਇਹਦੇ ਉੱਤੇ, ਉਹਦੇ ਵਿੱਚੋਂ ਲਿਖਿਆ ਵਾ ਜੀ ਉਹਨੇ ਪਿੱਤੇ ਦੀ ਪੱਥਰੀ ਵੀ ਇਹ ਖੋਦ ਦਿੰਦੀ ਹੈਗੀ ਕੁਮਾਰੀ ਆਸਲ। ਇਹ ਤੁਸੀਂ 4 ਚਮਚੇ ਰੋਟੀ ਖਾਣੇ ਦੇ ਬਾਅਦ ਪੀਣੇ ਹੈਗੇ, ਸਵੇਰ ਨੂੰ 4 ਚਮਚੇ ਸ਼ਾਮ ਨੂੰ। ਗਲੇ ਦਾ ਸਾਰਾ ਹਾਜ਼ਮਾ ਠੀਕ ਹੋ ਜਾਊਗਾ, ਢਿੱਡ ਦੀ ਕੋਈ ਪ੍ਰੋਬਲਮ ਹੋ ਗਈ ਉਹ ਠੀਕ ਹੋ ਜੂਗੀ। ਗਲੇ ਪਿੱਤੇ ਦੀ ਪੱਥਰੀ ਖੋਦਣੇ ਵਾਲੀ ਕਰਦੀ। ਜੇ ਜਿਗਰ ਦੇ ਵਿੱਚ ਆਪਣੇ ਸੋਜ ਹੋਵੇ ਉਹਨੂੰ ਆਪਣੇ ਠੀਕ ਕਰ ਦਿੰਦੀ ਹੈ ਜੀ। ਬਾਕੀ ਉਹਨੇ ਇਹਦੇ ਨਾਲ ਪਿੱਤੇ ਦੀ ਪੱਥਰੀ ਦੇ ਤੁਸੀਂ ਇਹ ਨਿੰਬ ਦੇ ਪੱਤੇ ਲੈਣੇ ਹੈਗੇ, ਤੇ ਆੜੂ ਜਿਹੜੇ ਉਹਨੇ ਪੀਚਸਾਂ ਕਹਿੰਦੇ ਜੀ ਉਹਨਾਂ ਨੂੰ, ਪੀਚਸਾਂ ਉਹਦੇ ਦਰਖਤ ਦੇ ਪੱਤੇ ਲੈਣੇ ਹੈਗੇ, ਬਰਾਬਰ ਲੈ ਕੇ ਦੋਏ। ਤੇ ਅੱਧਾ ਚਮਚਾ ਇਹਦਾ ਤੁਸੀਂ ਕਾਂਜੀ ਨਾਲ ਲੈਣਾ, ਜਿਸ ਗਾਜਰਾਂ ਦੀ ਕਾਂਜੀ ਪਾਉਂਦੇ ਹੁੰਦੇ ਉਹਦੇ ਨਾਲ ਲੈਣਾ ਹੈਗਾ। ਜਾਂ ਸਾਨੂੰ ਸਵਾਂਜਨੇ ਦੀ ਜੜ ਦਾ ਛਿਲਕਾ ਮਿਲ ਜਾਵੇ ਉਹ ਤੁਸੀਂ ਅੱਧਾ ਚਮਚਾ ਲੈਣਾ। ਅੱਛਾ, ਪਖੜਾ ਚੂਰਨ ਤੁਸੀਂ ਲੈ ਸਕਦੇ ਆ, ਅੱਧਾ ਚਮਚਾ ਕਾਂਜੀ ਨਾਲ ਇਹ ਲੈਣਾ ਹੈਗਾ। ਸੰਦ ਦੇ ਬੀਜ ਪੀ ਕੇ ਤੁਸੀਂ 1 ਚੁਟਕੀ ਇਹ ਬੱਕਰੀ ਦੇ ਦੁੱਧ ਨਾਲ ਲੈਣੀ ਹੈਗੀ। ਇਹ ਤੁਸੀਂ 2 ਹਫ਼ਤੇ ਕਰਕੇ ਦੇਖੋ ਇਹ। ਜਾਂ ਫਿਰ ਫਾਲਸਾ ਦਰਖਤ ਹੁੰਦਾ, ਜਿਹੜਾ ਫਾਲਸੇ ਦੀ ਜੜ ਦਾ ਚੂਰਨ ਜੇ ਤੁਹਾਨੂੰ ਮਿਲ ਜਾਵੇ ਇੱਥੇ ਤਾਂ ਅੱਧਾ ਚਮਚਾ ਤਾਜ਼ੇ ਪਾਣੀ ਨਾਲ ਲੈਣਾ ਹੈਗਾ। ਤੇ ਖਟਕਲ ਦੀ ਜੜ ਦਾ ਚੂਰਨ ਜੇ ਤੁਹਾਨੂੰ ਮਿਲ ਜਾਵੇ ਤਾਂ ਅੱਧਾ ਚਮਚਾ ਇਹ ਬੱਕਰੀ ਦੇ ਦੁੱਧ ਨਾਲ ਲੈਣਾ। ਇਹ 7 ਦਿਨ ਦਾ ਇਹ ਨੁਕਸਾ ਹੈਗਾ ਜੀ। ਤੇ ਅੱਗੇ ਪੁੱਛਦੇ ਸੀਗੇ ਉਹਨੇ ਜਿਹੜਾ ਮੂੰਹ ਦਾ ਸਵਾਦ ਕਹਿੰਦੇ ਖਰਾਬ ਹੋਇਆ ਵਾ ਹੈਗਾ। ਮੂੰਹ ਦੇ ਸਵਾਦ ਵਾਸਤੇ ਤੁਸੀਂ ਕੱਚੇ ਜਿਹੜੇ ਔਲਾ ਹੁੰਦਾ ਜੀ, ਕੱਚਾ ਔਲਾ ਮੂੰਹ ਪਾ ਕੇ ਤੁਸੀਂ ਆਪਣੇ ਉਹ ਚੱਬੀ ਜਾਣਾ ਹੈਗਾ। ਜੇ ਨਹੀਂ ਕੱਚਾ ਔਲਾ ਮਿਲਦਾ ਤਾਂ ਤੁਹਾਨੂੰ ਆਪਣੇ ਕੌਲੇ ਦਾ ਜੂਸ ਤਾਂ ਇੱਥੇ ਮਿਲੇ ਜਾਂਦਾ ਜੀ, ਉਹ ਘੁੱਟ ਭਰ ਕੇ ਤੁਸੀਂ ਮੂੰਹ ਦੇ ਵਿੱਚੋਂ ਰੱਖ ਲਓ, ਜਿੰਨਾ ਤੇ ਜ਼ਿਆਦਾ ਰੱਖ ਸਕਦੇ ਆ 2-4 ਮਿੰਟ। ਫਿਰ ਚਾਹੇ ਨਗਾ ਲਓ ਤਾਂ ਚਾਹੇ ਉਹਨੂੰ ਥੁੱਕ ਲਓ, ਨਗਾਰੇ ਲਾਓ ਤਾਂ ਥੁੱਕਣਾ ਤਾਂ ਗਰਮ ਹੈ, ਪੇਟ ਮਾ ਜਾ ਕੇ ਵੀ ਫਾਇਦਾ ਹੀ ਕਰਨਾ ਹੈਗਾ ਜੀ। ਜਾਂ ਫਿਰ ਆਪਣੇ ਨੂਣ ਤੇ ਕਾਲੀਆਂ ਮਿਰਚਾਂ ਤੇ ਲੌਂਗ ਇਹ ਮਿਕਸ ਕਰ ਲਓ, ਕਾਲੀ ਮਿਰਚ ਲੌਂਗ ਤੇ ਜਾਂ ਫਿਰ ਨਿੰਬੂ ਪਾ ਲਓ ਭਾਵੇਂ ਵਿੱਚ ਕਾਲੀ ਮਿਰਚਾਂ ਲੌਂਗ ਤੇ ਥੋੜਾ ਜਿਹਾ ਨੂਣ ਪਾ ਕੇ ਪਾਊਡਰ ਜਿਹਾ ਬਣਾ ਕੇ ਉਹਨਾਂ ਨਿੰਬੂ ਨੂੰ ਨਿਚੋੜ ਕੇ ਉਹ ਤੁਸੀਂ ਆਪਣੇ ਮੂੰਹ ਦੇ ਵਿੱਚ ਆਪਣੇ ਬੁਰਸ਼ ਕਰ ਲਓ ਜੀ, ਆਪਣੇ ਸਾਰੇ ਜੀਵ ਤੇ ਆਲੇ ਦੁਆਲੇ ਉਹਦਾ ਪੈ ਜੂਗਾ। ਫਿਰ ਗਲੀਸਰੀਨ ਲਗਾ ਸਕਦੇ ਹੈਗੇ, ਮੂੰਹ ਦੇ ਵਿੱਚ ਗਲੀਸਰੀਨ ਤੁਸੀਂ ਲਗਾਓ। ਜਾਂ ਫਿਰ ਅੱਗੇ ਪੁੱਛਦੇ ਸੀਗੇ ਉਹਨੇ ਨੱਕਮਾਂ ਤੇ ਕਹਿੰਦੇ ਸੀਗੇ ਇੱਕ ਵਾਰੀ ਵੀ ਨੱਕਮਾਂ ਤੇ ਆਪਣੇ ਸਮੈਲ ਜਿਹੜੀ ਸਮੈਲ ਆਣੇ ਦੀ ਸ਼ਕਤੀ ਉਹ ਖਤਮ ਹੋ ਗਈ ਉਹਦੇ ਨਾਲ। ਇਹਦੇ ਵਾਸਤੇ ਤੁਸੀਂ ਕਰ ਸਕਦੇ ਕਨੇਰ ਦੇ, ਇੱਥੇ ਕਨੇਰ ਦਰਖਤ ਤੁਹਾਡੇ ਕੰਨੀ ਹੈਗਾ ਜੀ ਬਥੇਰਾ, ਕਨੇਰ ਦੇ ਪੱਤੇ ਉਹਦੇ ਸੁਕਾ ਕੇ ਤੇ ਉਹਦਾ ਪਾਊਡਰ ਬਣਾ ਕੇ ਕਪੜ ਛਾਨ ਕਰ ਲੈਣਾ ਜੀ, ਉਹ ਬਾਲਾ ਬਰੀਕ ਕਰ ਲੈਣਾ। ਉਹਦੀ ਨਸਵਾਰ ਲੈਣੀ ਹੈਗੀ ਤੁਸੀਂ, ਜਿਸ ਨਸਵਾਰ ਲੈਣੇ ਲੈ ਕੇ ਉਹ ਆਪਣੇ ਲੈ ਕੇ ਨਸਵਾਰ
ਉਹਦੇ ਨਾਲ ਫਿਰ ਛਿੱਕਾਂ ਛੁੱਕਾਂ ਨਹੀਂ ਆਉਂਗੇ, ਤੁਹਾਨੂੰ ਆ ਜੋ ਕੁਝ ਵੀ ਹੋਊਗਾ। ਇਹਦੇ ਨਾਲ ਫਿਰ ਸੁੰਘਣੇ ਦੀ ਸ਼ਕਤੀ ਸਾਰੀ ਵਾਪਸ ਆ ਜੂਗੀ। ਇਹ ਤੁਸੀਂ ਵਰਤ ਕੇ ਦੇਖਣਾ ਜੀ। ਜਿਹੜੇ ਨਕਸੀਰ ਕਹਿੰਦੇ ਸੀਗੇ ਉਹ ਤਾਂ ਫਿੱਗ ਜਿਹੜੇ ਖਾਏ ਕਰੇ ਜੀ, ਫਿੱਗ ਖਾਣ ਲੱਗ ਜਾਓ, ਇਹਦੇ ਨਾਲ ਆਪਣੇ ਨਕਸੀਰ ਜਿਹੜੀ ਉਹ ਹਟ ਜਾਂਦੀ ਜੀ ਹੌਲੀ। 2-3 ਫਿੱਗ ਪਾਣੀ ਨਾਲ ਭਿਓ ਕੇ, ਜੇ ਤਾਂ ਫਰੈਸ਼ ਮਿਲਦੇ ਤਾਂ ਹੀ ਖਾ ਲਓ, ਜੇ ਸੁੱਕੇ ਵੇ ਤੁਹਾਨੂੰ ਮਿਲਦੇ ਹੈਗੇ ਅੰਜੀਰ ਜਾਂ ਫਿੱਗ ਜਿਹਨਾਂ ਨੂੰ ਕਹਿੰਦੇ ਤਾਂ ਉਹ 2 ਸਵੇਰ ਨੂੰ ਪਾਣੀ ਨਾਲ ਭਿਓ ਕੇ ਰਾਤ ਨੂੰ ਖਾ ਲਏ, ਰਾਤ ਨੂੰ ਭਿਓ ਕੇ ਸਵੇਰ ਨੂੰ ਖਾ ਲਏ। ਇਹਦੇ ਨਾਲ ਨਕਸੀਰ ਜਿਹੜੀ ਆਪਣੇ ਹਟ। ਜਾਂ ਫਿਰ ਆਪਣੇ ਤੁਸੀਂ ਇਸਬਗੋਲ ਜਿਹੜਾ ਹੁੰਦਾ 7 ਇਸਬਗੋਲ, ਇਹ 20 ਗ੍ਰਾਮ ਤੁਸੀਂ ਆਪਣੇ 4-5 ਚਮਚੇ ਇਹ ਆਪਣੇ ਪਾਣੀ ਨਾਲ ਭਿਓ ਕੇ ਰੱਖ ਦੇਣਾ ਹੈਗਾ, ਚੰਗਾ ਪਾਣੀ ਪਾ ਕੇ, ਤੇ ਆਪਣੇ ਫਿਰ ਇਹਦੇ ਵਿੱਚੋਂ ਤੁਸੀਂ ਮਿਸ਼ਰੀ ਮਿਲਾ ਲੈਣੀ ਹੈਗੀ ਤੇ ਉਹ ਤੁਸੀਂ ਆਪਣੇ ਪੀਓ। ਇਹਦੇ ਨਾਲ ਆਪਣੇ ਗਰਮੀ ਨਾਲ ਇਹ ਹੁੰਦੀ ਹੈ ਜੀ ਨਕਸੀਰ, ਗਰਮੀ ਨਾਲ ਇਹ ਹੁੰਦੀ ਹੈ। ਠੰਡੀਆਂ ਚੀਜ਼ਾਂ ਦਾ ਜ਼ਿਆਦਾ ਯੂਜ਼ ਕਰੋ, ਇਹਦੇ ਵਿੱਚ ਨਿੰਬੂ ਦੀ ਸਕੰਜਵੀ ਜ਼ਿਆਦਾ ਪੀ ਲਿਆ ਕਰੋ ਤੁਸੀਂ, ਇਹਦੇ ਨਾਲ ਹਟ ਜੂਗੀ। ਧਨੀਏ ਦਾ ਪਾਣੀ ਤੁਸੀਂ ਆਪਣੇ ਧਨੀਆ ਭਿਓ ਕੇ ਉਹ ਠੰਡਾ ਹੁੰਦਾ ਹੈਗਾ, ਉਹ ਤੁਸੀਂ ਪੀ ਸਕਦੇ ਹੈਗੇ। ਬਾਕੀ ਜਿਹੜੇ ਕਹਿੰਦੇ ਸੀਗੇ ਆਪਣੇ ਬੱਚੇਦਾਨੀ ਦੇ ਵਿੱਚ ਰਸੌਲੀ ਹੈਗੀ, ਉਹ ਤਾਂ ਭੈਣ ਜੀ ਦੱਸੇ ਗਏ ਹੈਗੇ, ਉਹ ਰਿਪੀਟ ਵੀ ਮੈਂ ਕਰ ਦਿੰਦਾ ਦੁਬਾਰਾ। ਸੁਹਾਗਾ, ਜੌਂ ਖਾਰ, ਕਲਮੀ ਸ਼ੋਰਾ, ਜੰਗ ਹੜ, ਨਸ਼ਾਦਰ ਠਿਕਰੀ, ਸੁੰਡ, ਧਨੀਆ, ਇਹ ਬਾਕੀ ਸਾਰੀਆਂ ਚੀਜ਼ਾਂ 20 ਗ੍ਰਾਮ ਲੈਣੀਆਂ ਹੈਗੀਆਂ। ਨਸ਼ਾਦਰ ਠਿਕਰੀ ਲੈਣੀ ਹੈਗੀ 10 ਗ੍ਰਾਮ ਲੈਣੀ ਹੈਗੀ। ਤੇ ਤੁਸੀਂ ਆਪਣੇ ਲੈ ਕੇ 1 ਚਮਚਾ ਤੁਸੀਂ ਆਪਣੇ ਇਹਦਾ ਜਾਂ ਤਾਂ ਆਪਣੇ ਪਾਈਨਐਪਲ ਦੇ ਜੂਸ ਨਾਲ ਲਾਓ ਜਾਂ ਤੁਸੀਂ ਗਾਜਰਾਂ ਦੇ ਜੂਸ ਨਾਲ ਲਾਓ। ਇਹ ਆਪਣੇ ਬਹੁਤ ਵਧੀਆ ਕੰਮ ਕਰਦੀ ਹੈਗੀ ਜੀ। ਇਹਦੇ ਵਿੱਚ ਫਿਰ ਤੁਸੀਂ ਆਪਣੇ 2 ਗੋਲੀਆਂ ਕਚਨਾਰ ਗੁੱਗਲ ਦੀਆਂ ਸਵੇਰ ਨੂੰ ਲੈਣੀਆਂ ਹੈਗੀਆਂ ਜੀ, 2 ਗੋਲੀਆਂ ਸ਼ਾਮ ਨੂੰ ਲੈਣੀਆਂ ਹੈਗੀਆਂ। ਇਹ ਬਹੁਤ ਛੇਤੀ ਕਚਨਾਰ ਗੁੱਗਲ ਹੈ ਜਿਹੜੀ ਹੈ ਆਪਣੇ ਰਸੌਲੀ ਨੂੰ ਖਤਮ ਕਰ ਦਿੰਦੀ ਹੁੰਦੀ ਹੈ ਜੀ। ਇਹ ਤੁਸੀਂ ਨਾਲ ਐਡ ਕਰ ਲਓ, ਭੈਣ ਜੀ ਦੱਸ ਕੇ ਗਏ ਉੱਪਰਲੀਆਂ ਦਵਾਈਆਂ। ਤੇ ਇਹਦੇ ਵਿੱਚ ਮੈਂ ਕਚਨਾਰ ਗੁੱਗਲ ਐਡ ਕਰਨੀ ਮੰਗਦਾ ਸੀਗਾ ਐਕਚੁਅਲੀ, ਵੀ ਕਚਨਾਰ ਗੁੱਗਲ ਤੁਸੀਂ ਆਪਣੇ 2 ਗੋਲੀਆਂ ਤੁਸੀਂ ਸਵੇਰ ਸਾਂਝ ਲੈਣ ਲਾ ਜਾਓ, ਇਹਦੇ ਨਾਲ ਆਪਣੇ ਹਾਂਜੀ। ਬਾਕੀ ਗੱਲ ਕਰਦੇ ਸੀਗੇ 2 ਕੇਸ ਆਏ ਸੀਗੇ ਲੋਪਸ ਦੇ, 2 ਜਿਹੜਾ ਆਪਣੇ ਇਮਿਊਨਿਟੀ ਸਿਸਟਮ ਹੈ ਜਿਹੜਾ ਡਿਸਆਰਡਰ ਹੋਇਆ ਵਾ ਹੈਗਾ। ਇਹਦੇ ਵਿੱਚ ਤੁਸੀਂ ਕਰਨਾ ਹੈਗਾ ਜੀ ਸਾਰਿਆਂ ਤੋਂ ਪਹਿਲਾਂ ਤੁਸੀਂ ਤਾਂ ਉਹ ਇੱਕ ਤਾਂ ਕੇਸ ਦੱਸਦਾ ਸੀਗਾ ਵੀ ਉਹਦੇ ਜੋੜਾਂ 'ਚ ਦਰਦ ਹੋਣ ਲੱਗ ਜਾਂਦਾ ਹੈਗਾ। ਉਹਦੇ ਨਾਲ ਤੁਸੀਂ ਆਪਣੇ ਇੱਕ ਤਾਂ ਇਹਦੇ ਵਿੱਚੋਂ ਮੀਟ ਬੰਦ ਕਰ ਦੇਣਾ ਜੀ, ਮੀਟ ਨਹੀਂ ਖਾਣਾ ਹੈਗਾ ਤੇ ਦੁੱਧ ਨਹੀਂ ਪੀਣਾ ਹੈਗਾ। ਇਹਦੇ ਵਿੱਚ 2 ਚੀਜ਼ਾਂ ਪਹਿਲਾਂ ਟਰਾਈ ਕਰਕੇ ਦੇਖੋ, ਫਿਰ ਜੇ ਤੁਸੀਂ ਆਟਾ ਬੰਦ ਕਰ ਸਕਦੇ ਹੋ ਤਾਂ ਆਟਾ ਬੰਦ ਕਰਕੇ ਦੇਖਣਾ ਹੈ। ਇਹਦੇ ਵਿੱਚੋਂ ਤੁਸੀਂ ਆਪਣੇ ਡਾਕਟਰ ਤੋਂ ਇਨਫਲੇਮੇਸ਼ਨ ਚੈੱਕ ਕਰਾਓ ਜੀ ਆਪਣੀ ਬੋਡੀ ਦੀ। ਇਹਦੇ ਇੱਥੇ ਕੇਸ ਹੈਗਾ ਜੀ ਮੇਰੇ ਕੋਲ, ਉਹਦਾ ਟਰੀਟਮੈਂਟ ਮੈਂ ਕਰਦਾ ਹੈਗਾ। ਇਹ ਅੱਗੇ ਨਾਲ ਤਾਂ ਬਹੁਤ ਫਾਇਦਾ ਉਹਨੂੰ। ਉਹਨੇ ਇਨਫਲੇਮੇਸ਼ਨ ਬੋਡੀ ਮੈਂ ਚੈੱਕ ਕਰਾਓ ਵੀ ਕਿੰਨੀ ਹੈਗੀ ਤੁਹਾਡੀ। ਜੇ 12-15 ਤੋਂ ਉੱਪਰ ਹੈਗਾ ਫਿਰ ਤੁਸੀਂ ਆਪਣੇ ਅਦਰਕ ਦਾ ਜ਼ਿਆਦਾ ਯੂਜ਼ ਕਰਨਾ, ਸੁੰਡ ਦਾ ਕਾੜਾ ਬਣਾ ਕੇ ਇਹਦੇ ਵਿੱਚੋਂ ਪੀਣਾ ਹੈਗਾ। ਜਾਂ ਫਿਰ ਜਿਹੜੀਆਂ ਆਪਣੇ ਮੈਂ ਦੂਸਰੇ ਦਿੰਦਾ ਹੈਗਾ ਜਿਹੜੀ 14 ਚੀਜ਼ਾਂ ਆਪਣੇ ਬੁੜੀਆਂ ਵਾਸਤੇ ਦੱਸੀਆਂ ਵੀ ਹੈਗੀਆਂ, ਗੁਰਬੰਦੀ ਬਦਾਮ ਤੇ ਉਹ 14 ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਲਿਖੀਆਂ ਵੀ ਸਾਰਿਆਂ ਨੇ, ਉਹ ਤਾਂ ਤਕਰੀਬਨ ਆਏ ਵੀ ਬੋਲਦੇ ਹੀ ਹੈਗੇ। ਉਹ ਤੁਸੀਂ ਕੁੱਟ ਕੇ ਉਹਨੂੰ ਦੇਣ ਲੱਗ ਜਾਓ ਜੀ, 1 ਚਮਚਾ ਰੋਜ਼ 14 ਚੀਜ਼ਾਂ ਦਾ ਪਾਊਡਰ ਬਣਾ ਕੇ ਉਹ ਤੁਸੀਂ ਦਿਓ ਜੀ ਉਹਨੂੰ। ਇਹ ਟਰਾਈ ਕਰਕੇ ਦੇਖੋ ਤੁਸੀਂ, ਜਿਹਦੇ ਨਾਲ ਫਰਕ ਪੈ ਗਿਆ ਜੀ। ਉਸਦਾ ਜ਼ਿਆਦਾ ਪਹਿਲਾਂ ਇਸ ਅਟੈਕ ਜਿਹਾ ਹੁੰਦਾ ਸੀਗਾ, ਜੋ ਹੁਣ ਦਰਦ ਉਹਦੇ ਬਹੁਤ ਹੁੰਦਾ ਤਾਂ ਹੈਗਾ ਇਹ ਵੀ, ਪਰ ਆਪਣੇ ਬਹੁਤ ਘੱਟ ਗਿਆ ਜੀ। ਇਸ ਤਰ੍ਹਾਂ ਸਹਿਣੇ ਜੋਗੀ ਹੈ, ਇਸ ਤਰ੍ਹਾਂ ਉਹਨੇ ਪਿੰਡਾ ਕੜਿਆ ਹੁੰਦਾ ਐ ਹੋ ਜਾਂਦਾ ਜੇ ਅਟੈਕ ਹੁੰਦਾ, ਜਿਸ ਤਰ੍ਹਾਂ ਚੀਕਾਂ ਨਹੀਂ ਨਿਕਲਦੀਆਂ। ਇਹ ਤੁਸੀਂ ਆਪਣੇ ਕਰਕੇ ਦੇਖਣਾ ਹੈਗਾ ਜੀ ਇਹਦੇ ਵਿੱਚ। ਬਾਕੀ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤਾਂ ਫਿਰ ਦੁਬਾਰਾ ਫੋਨ ਕਰ ਲਵੇਂ। ਇਹ ਟਰਾਈ ਕਰਕੇ ਦੇਖੋ, ਜਿਹੜੇ ਜਿੰਨੇ 2 ਕੇਸ ਹੈਗੇ 2 ਦੇ ਵਿੱਚੋਂ ਹੀ ਮੈਂ ਤਾਂ ਇਹ ਸਲਾਹ ਦਊਂਗਾ ਜੀ ਤੁਹਾਨੂੰ, ਇਹ 14 ਚੀਜ਼ਾਂ ਵਾਲੇ ਯੂਜ਼ ਕਰੋ। ਹਾਂਜੀ, ਛਪਾਕੀ ਵਾਸਤੇ ਪੁੱਛੇ ਸੀਗੇ ਤੁਸੀਂ, ਇਹਦੇ ਵਿੱਚੋਂ ਤੁਸੀਂ ਉਹਨੇ ਪੀਸੀ ਹੋਈ ਹਲਦੀ ਲੈਣੀ ਹੈਗੀ 1 ਚਮਚਾ ਤੇ ਕਣਕ ਦਾ ਆਟਾ 2 ਚਮਚੇ ਲੈਣੇ ਹੈਗੇ। ਘੀ ਦੇ ਵਿੱਚ ਇਹਨੂੰ ਭੁੰਨ ਕੇ ਜੀ ਚੀਨੀ ਪਾ ਕੇ, ਜਿਸ ਤਰ੍ਹਾਂ ਉਹਨੇ ਕੜਾਹ ਜਿਹਾ ਬਣਾਉਂਦੇ ਹੁੰਦੇ ਆ ਉਸ ਤਰ੍ਹਾਂ ਕੜਾਹ ਜਿਹਾ ਬਣਾ ਕੇ ਉਹ ਤੁਸੀਂ ਉਹਨੇ ਖਾਣਾ ਜੀ। ਇਹ ਖਾ ਕੇ ਉੱਪਰੋਂ ਦੁੱਧ ਪੀ ਲੈਣਾ। ਜਾਂ ਫਿਰ ਨਹੀਂ ਤੁਸੀਂ ਦੂਸਰਾ ਲਾਏਗਾ, ਅੱਧਾ ਚਮਚਾ ਹਲਦੀ, ਅੱਧਾ ਚਮਚਾ ਮਿਸ਼ਰੀ, ਜਾਂ ਜੇ ਨਹੀਂ ਮਿਸ਼ਰੀ ਹੈਗੀ ਤਾਂ ਸ਼ਹਿਦ, ਇਹ ਮਿਲਾ ਕੇ ਦਿਨ ਨਾਲ ਤੁਸੀਂ 2-3 ਵਾਰੀ ਖਾਓ। ਇਹਦੇ ਨਾਲ ਛਪਾਕੀ ਨਿਕਲਣੀ ਹਟ ਜਾਂਦੀ ਹੈ ਜੀ। ਇਹਦੇ ਨਾਲ ਫਿਰ ਤੁਸੀਂ ਆਪਣੇ ਜੇ ਛਪਾਕੀ ਸਾਰੀ ਹੋਈ ਵੀ ਹੈ ਤਾਂ ਉਹਨੇ 10 ਕਾਲੀਆਂ ਮਿਰਚਾਂ ਤੇ ਅੱਧਾ ਚਮਚਾ ਘੀ ਦਾ ਇਹ ਮਿਲਾ ਕੇ ਤੁਸੀਂ ਆਪਣੇ ਖਾ ਲੈਣਾ ਹੈਗਾ। ਤੇ ਇਸੀ ਦੀ ਤੁਸੀਂ ਆਪਣੇ ਮਾਲਿਸ਼ ਵੀ ਕਰਨੀ ਹੈਗੀ, ਜਿੱਥੇ ਛਪਾਕੀ ਹੈਗੀ ਤੇ ਮਾਲਿਸ਼ ਕਰ ਲਓ ਇਹਦੇ ਨਾਲ। ਫਿਰ ਨਿੰਬ ਦੇ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ। ਜਾਂ ਫਿਰ ਉਹਨੇ ਤੁਸੀਂ ਉਹਨੇ ਲੱਡੂ ਲੈ ਲੈਣੇ ਹੈਗੇ 2, ਉਹਦੇ ਵਿੱਚੋਂ ਉਹਨੇ 10 ਕਾਲੀਆਂ ਮਿਰਚਾਂ ਉਹਨੇ ਮਿਕਸ ਕਰਕੇ ਇਹ ਤੁਸੀਂ ਖਾਣੇ ਹੈਗੇ ਜੀ। ਕਹਿੰਦੇ ਵਧੀਆ ਇਲਾਜ ਹੈਗਾ। 2 ਜਿਹੜੇ ਬੇਸਨ ਦੇ ਲੱਡੂ ਬਣੇ ਹੋਏ ਹੁੰਦੇ, ਇਹਦੇ ਵਿੱਚੋਂ 10 ਕਾਲੀਆਂ ਮਿਰਚਾਂ ਕੁੱਟ ਕੇ ਤੁਸੀਂ ਆਪਣੇ ਕੰਨੀ ਦੇ ਪਾ ਕੇ ਲੱਡੂ ਖਾ ਲਓ ਜੀ। ਇਹਦੇ ਨਾਲ ਛਪਾਕੀ ਹਟ ਜਾਂਦੀ ਹੈ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਕਰ ਸਕਦੇ ਹੈਗੇ ਦੇਸੀ ਘੀ ਦੇ ਵਿੱਚ ਉਹਨੇ ਸੀ ਸਾਲਟ ਪਾ ਕੇ, ਸਮੁੰਦਰੀ ਨੂੰ ਜਿਹੜਾ ਹੁੰਦਾ ਉਹ ਪਾ ਕੇ ਤੁਸੀਂ ਉਹਨੇ ਮਾਲਿਸ਼ ਕਰਕੇ ਉਹ ਆਪਣੇ ਕੰਬਲ ਲੈ ਕੇ ਤੁਸੀਂ ਉਹਨੇ ਪੈ ਜਾਓ। ਅੱਗੇ ਚੱਲਦੇ ਹੈਗੇ ਆਪਾਂ ਫਿਰ ਉਹਨੇ ਗੋਡਿਆਂ ਦਾ ਕਹਿੰਦੇ ਸੀਗੇ, ਉਹਨੇ ਗੋਡੇ ਦੁਖਦੇ ਹੈਗੇ। ਇਹਦੇ ਵਿੱਚ ਤੁਸੀਂ ਆਪਣੇ 1 ਚਮਚਾ ਤੁਸੀਂ ਔਲਿਆਂ ਦਾ ਚੂਰਨ ਲੈਣਾ ਹੈਗਾ ਤੇ 6 ਗ੍ਰਾਮ ਗੁੜ, ਇਹ ਲੈ ਕੇ ਤੁਸੀਂ ਸਵੇਰ ਸਾਂਝੇ ਆਪਣੇ ਖਾਣਾ ਹੈਗਾ ਜੀ 2 ਟਾਈਮ। ਜਾਂ ਫਿਰ ਉਹਨੇ ਸਿਰਕਾ ਲੈ ਕੇ ਉਹਨੇ ਤੁਸੀਂ ਤਿਲਾਂ ਦਾ ਤੇਲ ਮਿਲਾ ਕੇ ਇਹਦੀ ਮਾਲਿਸ਼ ਕਰਨੀ ਹੈਗੀ। ਜਾਂ ਫਿਰ ਰਾਈ ਦਾ ਤੇਲ ਲੈ ਕੇ ਤੇ ਪਿਆਜ਼ ਦਾ ਰਸ ਬਰਬਰ ਲੈ ਕੇ ਇਹਦੇ ਨਾਲ ਤੁਸੀਂ ਮਾਲਿਸ਼ ਕਰਨੀ ਹੈਗੀ। ਦਵਾਈ ਹੈਗੀ ਜੀ, ਇਹ ਵਧੀਆ ਦਵਾਈ ਹੈਗੀ ਜਿਹੜੇ ਤੁਹਾਨੂੰ ਦੱਸਣ ਲੱਗੇ ਆ। ਇਹ ਸਾਲਮ 50, ਸਾਲਮ ਮਿਸ਼ਰੀ, ਸਫੇਦ ਮੂਸਲੀ, ਇਹ 3 ਚੀਜ਼ਾਂ ਲੈਣੀਆਂ ਜੀ ਬਰਾਬਰ। ਸਾਲਮ 50, ਸਾਲਮ
ਬਦਾਮ ਮਿਸ਼ਰੀ ਤੇ ਸਫੇਦ ਮੂਸਲੀ ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਰੋਜ਼ ਖਾਣਾ ਹੈਗਾ ਜੀ। ਜਾਂ ਜੇ ਨਹੀਂ ਇਹ ਚੀਜ਼ਾਂ ਮਿਲਦੀਆਂ ਤੁਹਾਨੂੰ ਨਾਗਰ ਮੋਥਾ ਵੀ ਟਰਾਈ ਕਰ ਸਕਦੇ ਹੈਗੇ ਜੀ। ਨਾਗਰ ਮੋਥੇ ਦਾ ਪਾਊਡਰ ਤੁਹਾਨੂੰ ਮਿਲ ਜੂਗਾ। ਇਹ 1 ਚਮਚਾ ਤੁਸੀਂ ਉਹਨੇ ਜੂਸ ਨਾਲ ਲੈ ਲਓ, ਪਾਣੀ ਨਾਲ ਲੈ ਲਓ, ਇਹਦੇ ਨਾਲ ਠੀਕ ਹੋ ਜਾਂਦਾ ਜੀ। ਫਿਰ ਮੇਥੇ ਨਹੀਂ ਤਾਂ ਚੰਗੇ ਰਹਿੰਦੇ ਹੈਗੇ, ਮੇਥੇ ਉਬਾਲ ਕੇ ਤੁਸੀਂ ਉਹਦੀ ਚਾਹ ਜੀ ਬਣਾ ਕੇ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਉਹਨੇ ਅਦਰਕ ਦਾ ਰਸ ਅਨਾਰ ਦੇ ਜੂਸ ਦੇ ਵਿੱਚ ਅਦਰਕ ਦਾ ਰਸ 3 ਚਮਚੇ ਪਾ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਜਾਂ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ ਸੁੰਡ ਲੈਣੀ ਹੈਗੀ, ਅਨਾਰ ਦਾਣਾ, ਕਾਲੀ ਮਿਰਚਾਂ, ਸਿੰਧਾ ਨੂਨ, ਬਾਇਬਡਿੰਗ ਇਹ ਬਰਾਬਰ ਚੀਜ਼ਾਂ ਲੈ ਕੇ ਤੁਸੀਂ ਉਹਨੇ ਅੱਧਾ ਚਮਚਾ ਇਹਦਾ ਤੇ ਅੱਧਾ ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਤੁਸੀਂ ਉਹਨੇ ਖਾ ਸਕਦੇ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਜੀ ਉਹਨੇ ਜਿਹੜਾ ਉਹਨੇ ਐਲੋਵੀਰੇ ਦਾ ਗੁੱਦਾ ਇਹ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚ ਉਹ ਚੰਗਾ ਰਹਿੰਦਾ ਹੈਗਾ ਇਹਦੇ ਵਿੱਚ। ਜਾਂ ਫਿਰ ਤੁਸੀਂ ਉਹਨੇ ਜਿਹੜਾ ਖੀਰਾ ਹੁੰਦਾ ਜੀ, ਖੀਰੇ ਦਾ ਜੂਸ ਕੱਢ ਕੇ ਪੀਓ ਇਹਦੇ ਵਿੱਚੋਂ। ਜਿਨ੍ਹਾਂ ਨੂੰ ਅਥਰਾਈਟਿਸ ਹੋਇਆ ਵਾ, ਉਂਗਲੀਆਂ ਦਾ ਦਰਦ ਹੁੰਦਾ, ਜੋੜਾਂ ਦਾ ਦਰਦ ਹੈਗਾ, ਗਠੀਆ ਹੈਗਾ, ਇਹ ਖੀਰੇ ਦਾ ਜੂਸ ਹੀ ਸਾਰਿਆਂ ਤੋਂ ਬਹੁਤ ਵਧੀਆ ਚੀਜ਼ ਹੈਗੀ ਜੀ। ਖੀਰੇ ਦਾ ਜੂਸ ਤੁਸੀਂ ਜ਼ਿਆਦਾ ਯੂਜ਼ ਕਰੋ, ਇਹਦੇ ਨਾਲ ਆਪਣੇ ਸਾਰੇ ਜਿਹੜੇ ਜੁਆਇੰਟ ਪੇਨ ਆ ਉਹ ਹਟ ਜਾਊਗਾ ਜੀ। ਤੇ ਕੁਆਰ ਦਾ ਗੁੱਦਾ ਵੀ ਤੁਸੀਂ ਉਹਨੇ ਭੁੰਨ ਕੇ ਘੀ ਦੇ ਵਿੱਚ ਇਹ ਤੁਸੀਂ ਉਹਨੇ ਖਾ ਸਕਦੇ ਹੈ। ਇਹਦੇ ਵਿੱਚ ਤੁਸੀਂ ਉਹਨੇ ਜਿਹੜਾ ਅਥਰਾਈਟਿਸ ਕਹਿੰਦੇ ਉਂਗਲੀਆਂ ਦੁਖਦੀਆਂ ਹੈਗੀਆਂ ਮੇਰੀਆਂ, ਜੋੜਾਂ ਦਾ ਦਰਦ ਹੈਗਾ, ਉਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਹਾਲੋਂ, ਕਲੌਂਜੀ, ਮੇਥੀ, ਅਜਵਾਇਣ ਇਹ ਚਾਰੇ ਚੀਜ਼ਾਂ ਬਰਾਬਰ ਲੈ ਕੇ ਕੁੱਟਣੀਆਂ ਤੁਸੀਂ। ਅੱਧਾ ਚਮਚਾ ਤੁਸੀਂ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਕੋਸੇ ਪਾਣੀ ਨਾਲ ਲੈਣਾ ਹੈਗਾ ਜੀ। ਕੋਸਾ ਜਿਹਾ ਪਾਣੀ ਲੈ ਕੇ ਉਹਦੇ ਨਾਲ ਤੁਸੀਂ ਆਪਣੇ ਲੈਣੀਆਂ ਹੈਗੀਆਂ। ਜਾਂ ਫਿਰ ਇਹਦੇ ਵਿੱਚੋਂ ਅਸ਼ਵਗੰਧਾ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਕੈਪਸੂਲ ਵੀ ਇੱਥੇ ਬਣੇ ਬਣਾਏ ਮਿਲ ਜਾਂਦੇ ਆ, ਗੋਲੀਆਂ ਮਿਲ ਜਾਂਦੀਆਂ ਇਹਦੀਆਂ ਅਸ਼ਵਗੰਧਾ ਹੁੰਦੀਆਂ, ਜਾਂ ਨਹੀਂ ਪਾਊਡਰ ਮਿਲਦਾ ਤਾਂ ਤੁਸੀਂ 1 ਚਮਚਾ ਆਪਣੇ ਇਹ ਲੈ ਸਕਦੇ ਹੈਗੇ। ਤੇ ਇੱਕ ਹੋਰ ਹੈਗਾ ਇਲਾਜ ਇਹਦੇ ਵਿੱਚ ਸੁੰਡ ਲੈਣੀ ਹੈਗੀ ਤੁਸੀਂ, ਇਹ ਵੀ ਅਥਰਾਈਟਿਸ ਵਾਸਤੇ ਹੈਗਾ। ਸੁੰਡ, ਮੇਥੀ, ਹਲਦੀ ਇਹ ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ। ਸੁੰਡ, ਮੇਥੀ, ਹਲਦੀ ਇਹ ਤੁਸੀਂ ਆਪਣੇ 1 ਚਮਚਾ ਤੁਸੀਂ ਲੈਣਾ ਹੈ। ਇਹੀ ਨੁਸਖਾ ਜਿਹੜਾ ਹੈਗਾ ਜੀ ਜਿਹਨਾਂ ਨੂੰ ਸਾਹ ਦੀ ਬਿਮਾਰੀ ਹੋਈ ਵੀ ਬਲਗਮ ਜੀ ਜੰਮੀ ਰਹਿੰਦੀ ਸਾਹ, ਉਹ ਵੀ ਇਹ ਆਪਣੇ ਅੱਧਾ ਚਮਚਾ ਗਰਮ ਪਾਣੀ ਨਾਲ ਲੈ ਸਕਦੇ ਹੈਗੇ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਜੇ ਥੋੜਾ ਹੈਗਾ ਤਾਂ ਅੱਧਾ ਚਮਚਾ ਜੇ ਦਿਨੇ ਹੀ ਲੈ ਲਓ ਸਵੇਰ ਨੂੰ, ਨਹੀਂ ਤਾਂ ਸਵੇਰ ਸ਼ਾਮ ਲੈ ਲਓ ਅੱਧਾ। ਸੁੰਡ, ਮੇਥੀ, ਹਲਦੀ ਬਰਾਬਰ ਲੈ ਕੇ ਇਹ ਤੁਸੀਂ ਆਪਣੇ ਲੈ ਸਕਦੇ ਹੈ। ਅਮਰੂਦ ਇਹਦੇ ਵਿੱਚ ਚੰਗੇ ਰਹਿੰਦੇ ਹੈਗੇ ਜੀ ਅਮਰੂਦ ਖਾਣੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ ਸੌਂਫ, ਸੁੰਡ, ਕਾਲੀ ਮਿਰਚ ਇਹਦੇ ਵਿੱਚ ਥੋੜਾ ਗੁੜ ਮਿਲਾ ਕੇ ਇਹ ਅੱਧਾ ਚਮਚਾ ਇਹ ਤੁਸੀਂ ਆਪਣੇ ਲੈ ਸਕਦੇ ਹੈ ਜਿਹਨਾਂ ਨੂੰ ਅਥਰਾਈਟਿਸ ਹੈ। ਬਾਕੀ ਜਿਹੜੇ ਕਹਿੰਦੇ ਮੂੰਹ ਦੇ ਵਿੱਚੋਂ ਪਾਣੀ ਮੇਰੇ ਭਰਿਆ ਰਹਿੰਦਾ ਹੈਗਾ, ਉਹ ਉਹਨੇ ਪੇਟ ਦੀ ਹੋਊਗੀ ਜੀ ਉਹਨੂੰ ਤਕਲੀਫ ਜੀ। ਹਾਂਜੀ, ਇਹਦੇ ਵਿੱਚੋਂ ਤੁਸੀਂ ਆਪਣੇ ਤਿਰਫਲਾ ਪਾਊਡਰ ਜਿਹੜਾ ਹੁੰਦਾ ਹੈਗਾ, ਤਿਰਫਲਾ ਪਾਊਡਰ 2 ਚਮਚੇ ਇਹ ਤੁਸੀਂ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਤੁਸੀਂ ਉਹਨੇ ਪੀ ਲੈਣਾ ਪਾਣੀ। ਜਾਂ ਫਿਰ ਜੇ ਰਾਤ ਨੂੰ ਇਹ ਲੈਣਾ ਤਾਂ ਤੁਸੀਂ ਗਰਮ ਪਾਣੀ ਦੇ ਨਾਲ ਤੁਸੀਂ 2 ਚਮਚੇ ਤਿਰਫਲੇ ਦੇ, ਜਾਂ ਸ਼ਾਮ ਨੂੰ ਭਿਓ ਕੇ ਰੱਖ ਦਿਓ ਤੁਸੀਂ। ਜੇ ਰਾਤ ਨੂੰ ਪੈਣ ਲੱਗੇ ਪੀਣੇ ਦੀ ਸਲਾਹ ਥਾਰੀ ਤਾਂ ਤੁਸੀਂ ਆਪਣੇ ਉਹ ਸ਼ਾਮ ਨੂੰ ਭਿਓ ਕੇ ਰੱਖ ਦਿਓ ਉਹਨੂੰ, ਤੇ ਉਹਨੇ ਰਾਤ ਨੂੰ ਪੈਣ ਲੱਗੇ ਉਹ ਪਾਣੀ ਗਰਮ ਪਾਣੀ ਨਾਲ ਭਿਓ ਲਿਓ ਸ਼ਾਮ ਤਾਂ ਉਹ ਆਪਣੇ ਪੀ ਲੈਣਾ ਜੀ। ਉਹਦੇ ਨਾਲ ਥਾਰੀ ਹਟ ਜੂਗੀ ਇਹ ਮੂੰਹ 'ਚ ਜਿਹੜਾ ਪਾਣੀ ਨਿਕਲਦਾ ਹੈਗਾ। ਜਾਂ ਫਿਰ ਉਹਨੇ ਐਂ ਕਰਨਾ ਹੈਗਾ ਤੁਸੀਂ ਦੂਸਰਾ ਇਲਾਜ ਹੈਗਾ, ਸੁਪਾਰੀਆਂ ਲੈਣੀਆਂ ਨੇ ਜੀ। ਪਾਨ ਦੇ ਵਿੱਚ ਪਾਉਂਦੇ ਹੁੰਦੇ ਸੁਪਾਰੀ, ਹਰੇਕ ਸਟੋਰਾਂ 'ਚ ਪਈਆਂ ਹੈਗੀਆਂ, ਉਨੀਆਂ ਸੁਪਾਰੀ ਲੈਣੀ, ਉਨੀਆਂ ਛੋਟੀਆਂ ਇਲਾਇਚੀਆਂ ਲੈਣੀਆਂ ਹੈਗੀਆਂ। ਉਹਨਾਂ ਨੂੰ ਕੁੱਟ ਕੇ ਪਾਊਡਰ ਜਿਹਾ ਬਣਾ ਲਓ ਉਹਨਾਂ ਦਾ, ਚੁਟਕੀ ਤੁਸੀਂ ਉਹਨੇ ਦਿਨ 3-4 ਵਾਰੀ ਮੂੰਹ ਪਾ ਕੇ ਹੌਲੀ ਚੂਸੀ ਗਏ, ਉਹਦੇ ਨਾਲ ਜਿਹੜੀ ਉਹਨੇ ਲਾਰ ਜਿਹੜੀ ਨਿਕਲਦੀ ਹੈਗੀ ਉਹ ਆਪਣੇ ਬਣ ਹਟ ਜੀ। ਜਿਹੜੇ ਕਹਿੰਦੇ ਸੀਗੇ ਵਾਈਟ ਸੈੱਲ ਘਟ ਗਏ ਹੈਗੇ ਬੋਡੀ 'ਚੋਂ, ਉਹ ਤਾਂ ਉਹਨੇ ਜਿਹੜਾ ਕਣਕ ਦਾ ਜੂਸ ਹੁੰਦਾ ਜੀ, ਜਿਸ ਤੋਂ ਪਹਿਲਾਂ ਦੱਸਿਆ ਵਾ ਕਣਕ ਨੂੰ ਜੇ ਤੁਸੀਂ ਇੰਡੀਆ ਹੈਗਾ ਭਾਈ, ਮੇਰਾ ਖਿਆਲ ਇੰਡੀਆ ਦਾ ਤੁਹਾਨੂੰ ਆਪੇ ਕਰਨਾ ਪੈਣਾ ਹੈਗਾ। 10 ਭਾਂਡਿਆਂ 'ਚ ਉਹਨੇ ਕਣਕ ਜੀ ਬੀਜ ਲਓ ਤੁਸੀਂ, 7 ਭਾਂਡਿਆਂ 'ਚ ਪਹਿਲੇ ਦੀ 1 ਦਿਨ ਬੀਜ ਲਓ, ਦੂਜੇ ਦਿਨ, ਤੀਜੇ ਦਿਨ। ਫਿਰ ਜਦੋਂ 6 ਇੰਚ ਦੀਆਂ ਹੋ ਗਈਆਂ ਕਣਕ, ਉਹਨਾਂ ਨੂੰ ਕੱਟ ਕੇ ਤੇ ਉਹ ਤੁਸੀਂ ਆਪਣੇ ਉਹਨਾਂ ਦਾ ਕੁੰਡੀ ਸੋਟੇ ਇੰਡੀਆ ਦਾ ਐਂ ਚੱਲੂਗਾ ਜੀ ਕੰਮ, ਕੁੰਡੀ ਸੋਟੇ ਕੁੱਟ ਕੇ ਉਹਦਾ ਜੂਸ ਜਿਹਾ ਕੱਢ ਕੇ ਉਹ ਪੀਣਾ ਜੀ ਤੁਸੀਂ। ਇਹ ਸਮਝ ਲਓ ਤਕਰੀਬਨ ਉਹਨੇ ਘੱਟੋ ਘੱਟ ਉਹਨੇ 3-4 ਚਮਚੇ ਤਾਂ ਨਿਕਲੇ ਇਹ ਜੂਸ ਦੇ, ਇੰਨੀ ਤਾਂ ਪੀਣੀ ਹੈਗੀ ਤੁਸੀਂ। ਇਹ ਜੇ ਥੋੜੀ ਜ਼ਿਆਦਾ ਵੀ ਪੀ ਹੋ ਜਾਏਗੀ ਤਾਂ ਕੋਈ ਉਹ ਨੁਕਸਾਨ ਤਾਂ ਹੈ ਨਹੀਂ ਇਹਦਾ। ਫਿਰ ਅਗਲੇ ਦਿਨ ਦੂਏ ਭਾਂਡੇ ਮਾਤੇ ਇੱਕ ਭਾਂਡਾ ਬੀਜੀ ਚੱਲੋ, ਇੱਕ ਮਾਤੇ ਕੱਟ ਕੇ ਕਰੀ ਚੱਲੋ ਜੀ। ਇਹ ਰੂਟੀਨ ਰੱਖੋ ਤੁਸੀਂ, ਇਹਦੇ ਨਾਲ ਜਿਹੜੇ ਵਾਈਟ ਸੈੱਲ ਆ ਉਹ ਵੱਧ ਜੂਗੇ ਜੀ। ਇਹਦੇ ਨਾਲ ਵਾਈਟ ਸੈੱਲਾਂ ਨੂੰ ਵੀ ਵਧਾਉਣ ਦਾ, ਰੈੱਡ ਨੂੰ ਵੀ ਇਹ ਠੀਕ ਕਰ। ਨਹੀਂ ਤਾਂ ਤੁਸੀਂ ਅਸ਼ਵਗੰਧਾ ਦੇ ਕੈਪਸੂਲ ਲੈਣ ਲੱਗ ਜਾਓ, ਇਹਦੇ ਨਾਲ ਵੀ ਵਾਈਟ ਸੈੱਲ ਜਿਹੜੇ ਇੰਪਰੂਵ ਹੋ ਜਾਂਦੇ ਹੈਗੇ ਜੀ ਅਸ਼ਵਗੰਧਾ ਦੇ ਕੈਪਸੂਲ ਨਾਲ। ਕਿਡਨੀ ਵਾਸਤੇ ਤਾਂ ਤੁਹਾਨੂੰ ਦੱਸ ਕੇ ਗਏ ਆ, ਇਹ ਭਖੜਾ, ਕਲਮੀ, ਸ਼ੋਰਾ ਤੇ ਜੌਂ ਖਾਰ ਜਿਹਨੂੰ ਡੈਲਸ ਤੇ ਹੈਗੇ, ਇਹ ਬਰਾਬਰ ਲੈ ਕੇ ਤੁਸੀਂ ਅੱਧਾ ਚਮਚਾ ਰੋਜ਼ ਲਈ ਚੱਲੋ। ਇਹ ਜੇ ਸ਼ਲਗਮ ਦੇ ਜੂਸ ਨਾਲ ਕੱਢ ਕੇ ਲੈਣੀ ਹੈ ਤਾਂ ਜ਼ਿਆਦਾ ਫਾਇਦਾ ਕਰੂਗੀ ਜੀ, ਸ਼ਲਗਮ ਦੇ ਜੂਸ ਨਾਲ ਲੈ ਲਓ। ਜੇ ਨਹੀਂ ਇਹ ਚੀਜ਼ਾਂ ਮਿਲਦੀਆਂ ਤਾਂ ਜੌਂ ਤਾਂ ਹੈ ਜੀ, ਜੌਂ ਨੂੰ ਭਿਓ ਕੇ ਤੁਸੀਂ ਆਪਣੇ ਰਾਤ ਨੂੰ ਰੱਖ ਦਿਓ, 1 ਮੁੱਠੀ 2 ਗਲਾਸਾਂ 'ਚ ਉਹਨਾਂ ਨੂੰ ਸਵੇਰੇ ਨੂੰ ਉਬਾਲ ਲੈਣਾ ਹੈਗਾ। ਜਦ 1 ਗਲਾਸ ਰਹਿ ਗਿਆ ਫਿਰ ਉਹ ਤੁਸੀਂ ਉਹਨੇ ਪੀ ਲੈਣਾ ਹੈਗਾ। ਬਾਕੀ ਜਿਹੜਾ ਐਸਿਡਿਟੀ ਵਾਸਤੇ ਪੁੱਛਦੇ ਸੀਗੇ ਉਹਦੇ ਉਹਨੇ ਨਿੰਬ ਦੀਆਂ ਨੰਬੋਲੀਆਂ ਜਿਹੜੀਆਂ ਹੁੰਦੀਆਂ ਉਹ ਆਪਣੇ ਤੁਸੀਂ
ਉਹਦਾ ਨਿੰਮ ਦੀ ਨਬੋਲੀਆਂ ਦਾ ਪਾਊਡਰ ਬਣਾ ਲਓ, ਉਹਨਾਂ ਨੂੰ ਕੁੱਟ ਕੇ ਉਹ ਤੁਸੀਂ ਅੱਧਾ ਚਮਚਾ ਉਹ ਤੁਸੀਂ ਖਾਓ ਜੀ। ਇਹਦੇ ਨਾਲ ਐਸਿਡਿਟੀ ਘੱਟ ਜਾਂਦੀ ਹੈਗੀ। ਜਾਂ ਫਿਰ ਆਪਣੇ ਐਸਿਡਿਟੀ ਵਾਸਤੇ ਤੁਸੀਂ ਆਪਣੇ ਖਾ ਸਕਦੇ ਆ ਅਨਾਰ ਦੇ ਰਸ ਦੇ ਵਿੱਚ 4 ਚਮਚੇ ਅਦਰਕ ਦਾ ਰਸ ਇਹ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈ। ਪੁਦੀਨਾ ਖਾਣੇ ਵਾਲਾ ਜਿਹੜਾ ਹੁੰਦਾ ਪੁਦੀਨੇ ਦੀ ਚਟਨੀ ਦੇ ਵਿੱਚ 2 ਗ੍ਰਾਮ ਖਾਣੇ ਵਾਲਾ ਜਿਹੜਾ ਮੁਸ਼ਕਪੂਰ ਹੁੰਦਾ ਉਹ ਮਿਕਸ ਕਰਕੇ ਤੁਸੀਂ ਉਹ ਖਾ ਸਕਦੇ ਹੈ। ਤੇ ਰੋਟੀ ਖਾਣੇ ਦੇ ਬਾਅਦ ਗੁੜ ਖਾ ਸਕਦੇ ਹੈਗੇ। ਤੇ ਅੱਧਾ ਚਮਚਾ ਤੁਸੀਂ ਮਲੱਠੀ ਦਾ ਲੈ ਸਕਦੇ ਹੈਗੇ, ਅੱਧਾ ਚਮਚਾ ਸਵੇਰ ਨੂੰ ਸ਼ਾਮ ਨੂੰ। ਇਹਦੇ ਵਿੱਚੋਂ ਨਿੰਬੂ ਦੀ ਸਕੰਜਵੀ ਤੁਸੀਂ ਬਣਾ ਕੇ ਪੀ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ 1 ਚੁਟਕੀ ਉਹਨੇ ਜਵੈਨ ਦੀ ਪਾ ਲਓ ਜਾਂ ਨਿੰਬੂ ਦੀ ਸਕੰਜਵੀ ਬਣਾ ਕੇ ਪੀਂਦੇ ਹੈਗੇ। ਪੇਠੇ ਦੀ ਮਠਿਆਈ ਇਹਦੇ ਵਿੱਚੋਂ ਵਧੀਆ ਰਹਿੰਦੀ ਹੈਗੀ ਜੀ। ਪੇਠੇ ਦੀ ਮਠਿਆਈ ਤੁਸੀਂ ਉਹਨੇ 2 ਪੀਸ ਰੋਜ਼ ਖਾਈ ਚੱਲੋ, ਉਹ ਆਪਣੇ ਐਸਿਡਿਟੀ ਨੂੰ ਘਟਾ ਦਿੰਦਾ ਜੀ। ਜਾਂ ਪੇਠਾ ਖਾ ਲਓ ਜਾਂ ਪੇਠੇ ਦਾ ਜੂਸ ਕੱਢ ਕੇ ਪੀ ਲਓ, ਉਹ ਸਾਰਿਆਂ ਤੋਂ ਵਧੀਆ ਚੀਜ਼ ਹੈ। ਤੁਹਾਨੂੰ ਪੇਠੇ ਦਾ ਜਿਹਦੇ ਪੇਠੇ ਦੀ ਮਠਿਆਈ ਦਾ ਬਣਾਉਂਦੇ ਚਿੱਟਾ ਜਿਹੜਾ ਹੁੰਦਾ ਪੇਠਾ ਉਹਦਾ ਜੂਸ ਕੱਢ ਕੇ ਪੀ ਲਓ, ਉਹ ਬਹੁਤ ਛੇਤੀ ਖਤਮ ਕਰ ਦਿੰਦਾ ਹੈਗਾ। ਜਾਂ ਫਿਰ ਜੇ ਤੁਹਾਡੇ ਕੋਲ ਆਯੁਰਵੈਦਿਕ ਸਟੋਰ ਹੈਗੀ ਇੱਥੇ ਅਬ ਪੀਤੀ ਕਰ ਚੂਰਨ ਹੈ ਜੀ। ਇਹ ਬਣਿਆ ਬਣਾਇਆ ਤੁਹਾਨੂੰ ਮਿਲ ਜੂਗਾ। ਇਹਦਾ 1 ਚਮਚਾ ਤੁਸੀਂ ਨਾਰੀਅਲ ਦੇ ਪਾਣੀ ਨਾਲ ਲੈਣਾ ਹੈ। ਇਹਦੇ ਨਾਲ ਵੀ ਬਹੁਤ ਛੇਤੀ ਐਸਿਡਿਟੀ ਘੱਟ ਜੂਗੀ ਥਾਰੀ। ਜਾਂ ਫਿਰ ਇਹਦੇ ਮੈਂ ਤੁਸੀਂ ਉਹਨੇ ਲੈ ਸਕਦੇ ਮਲੱਠੀ 50 ਗ੍ਰਾਮ ਲੈਣੀ ਹੈਗੀ, ਧਨੀਆ 20 ਗ੍ਰਾਮ ਲੈਣਾ ਹੈਗਾ, ਸੌਂਫ 10 ਗ੍ਰਾਮ ਲੈਣੀ ਹੈਗੀ। ਇਹ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ 7 ਇਸਬਗੋਲ ਜਿਹੜਾ ਇਹ ਤੁਸੀਂ ਲੈਣਾ ਯੂਜ਼ ਕਰ ਲਓ 2 ਚਮਚੇ। ਇਹ ਢਿੱਡ ਦੀ ਖਰਾਬੀ ਕਰਕੇ ਹੀ ਹੁੰਦੀ ਜੀ ਐਸਿਡਿਟੀ, ਕਬਜ਼ ਨੂੰ ਅਵਨੀ ਨੂੰ ਦੂਰ ਕਰੋ। ਜਾਂ ਤਿਰਫਲਾ ਪਾਊਡਰ ਹੈਗਾ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ 2 ਚਮਚੇ ਭਿਓ ਕੇ ਉਹ ਤੁਸੀਂ ਪਾਣੀ ਨਾਲ ਉਹ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਸਿੱਕਰੀ ਹੋਈ ਵੀ ਹੈਗੀ ਉਹ ਤਾਂ ਸੁੱਕੇ ਔਲੇ ਥੋੜੇ ਪਾਣੀ ਨਾਲ ਭਿਓ ਕੇ ਰੱਖ ਲਓ, ਉਹਨਾਂ ਨੂੰ ਕੁੱਟ ਕੇ ਉਹਨਾਂ ਦਾ ਪੇਸਟ ਜਿਹਾ ਬਣਾ ਕੇ ਉਹ ਆਪਣੇ ਤੁਸੀਂ ਲਗਾਓ ਜੀ ਬਾਲਾਂ ਦੇ। ਨਾਲੇ ਤਾਂ ਬਾਲ ਝੜਨੇ ਦੇ ਹਟ ਜਾਂਦੇ ਗਲੇ ਆਪਣੇ ਸਿੱਕਰੀ ਹਟ ਜੂਗੀ ਇਹਦੇ ਨਾਲ। ਉਹ ਲਗਾ ਕੇ ਘੰਟਾ ਕੁ ਰੱਖ ਕੇ ਉਹ ਤੁਸੀਂ ਆਪਣੇ ਧੋਲੇ ਕਰੋ ਉਹਨੂੰ ਬਾਅਦ। ਜਾਂ ਫਿਰ ਜਿਹੜਾ ਰੀਠਿਆਂ ਦਾ ਪਾਊਡਰ ਹੁੰਦਾ ਰੀਠੇ ਨਹੀਂ ਤਾਂ ਸਾਫ ਤੇ ਮਿਲਦੇ ਹੀ ਹੈ, ਕੁੱਟ ਕੇ ਜਿਹੜੇ ਉੱਪਰਲੇ ਛਿੱਲ ਲਗਾਉਂਦੇ ਉਹਨਾਂ ਨੂੰ ਕੁੱਟ ਕੇ ਪਾਊਡਰ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਰੀਠਿਆਂ ਦਾ ਪਾਊਡਰ ਪਾਣੀ ਨਾਲ ਭਿਓ ਕੇ ਉਹ ਤੁਸੀਂ ਲਗਾ ਸਕਦੇ ਹੈ। ਜਾਂ ਦਹੀਂ ਦੇ ਵਿੱਚ ਕਾਲੀ ਮਿਰਚਾਂ ਘੋਟ ਕੇ ਤੁਸੀਂ ਉਹ ਲਗਾ ਸਕਦੇ ਹੈ ਸਿੱਕਰੀ ਹਟ ਗਲੇ। ਜਾਂ ਫਿਰ 1 ਕੱਪ ਪਾਣੀ ਦੇ ਵਿੱਚੋਂ ਸਿੱਕਰੀ ਵਾਸਤੇ ਜੀ ਥੋੜਾ ਬੇਸਣ 30-40 ਗ੍ਰਾਮ ਬੇਸਣ ਘੋਲ ਕੇ 1 ਕੱਪ ਪਾਣੀ ਦੇ ਵਿੱਚੋਂ ਉਹਦਾ ਪਤਲਾ ਜਿਹਾ ਪੇਸਟ ਜਿਹਾ ਬਣਾਊਗਾ ਉਹ ਸਿਰ ਦੇ ਵਿੱਚ ਤੁਸੀਂ ਲਗਾਓ, ਉਹਦੇ ਨਾਲ ਸਿੱਕਰੀ ਹਟ ਜਾਂਦੀ। ਜਾਂ ਫਿਰ ਜਿਹੜਾ ਸੈਲਸ਼ੀਅਮ ਸ਼ੈਂਪੂ ਹੁੰਦਾ ਜੀ ਉਹ ਤੁਹਾਨੂੰ ਮੈਡੀਕੇਟਡ ਸ਼ੈਂਪੂ ਲੈਣਾ ਹੈਗਾ, ਆਮ ਸ਼ੈਂਪੂ ਨਹੀਂ ਲੈਣਾ ਹੈਗਾ। ਇਹਦੇ ਵਿੱਚ ਤੁਸੀਂ 2.5% ਲਿਖਿਆ ਵਾ ਹੋਊਗਾ ਇਹਦੇ ਉੱਤੇ ਸ਼ੈਂਪੂ ਦੇ ਉੱਤੇ, ਉਹ ਤੁਸੀਂ ਯੂਜ਼ ਕਰਨਾ ਹੈਗਾ। ਇਹਦੇ ਨਾਲ ਸਿੱਕਰੀ ਜਿਹੜੀ ਆਪਣੇ ਸਾਰੀ ਕਿਸੇ ਕਿਸਮ ਦੀ ਖੁਰਕ ਆਉਂਦੀ ਹੈ ਸਿੱਕਰੀਆਂ ਦੀ ਹੈਗੀ ਉਹ ਹਟ ਜਾਂਦੀ ਹੁੰਦੀ ਇਹਦੇ ਨਾਲ। ਨਹੀਂ ਤਾਂ ਪੁਦੀਨੇ ਦੀ ਚਟਨੀ ਤੁਸੀਂ ਉਹਨੇ ਉਹ ਵੀ ਲਗਾਈ ਚੱਲੋ, ਇਹਦੇ ਨਾਲ ਸਾਰੀ ਸਿੱਕਰੀ ਜਿਹੜੀ ਹਟ ਜੂਗੀ। ਜਾਂ ਜਿਹੜੇ ਨਕਸੀਰ ਵਾਲੇ ਕਹਿੰਦੇ ਤੇ 1 ਇਲਾਜ ਹੋ ਰਿਹਾ ਜੀ ਉਹਦਾ ਅਨਾਰ ਦਾ ਜੂਸ ਪੀਣ ਲਾ, ਜਿਵੇਂ ਜੀ ਸਿੱਕਰੀ ਅਨਾਰ ਦਾ ਜੂਸ ਜਿਹੜਾ ਉਹ ਚੰਗਾ ਰਹਿੰਦਾ ਹੈਗਾ। ਜਾਂ ਫਿਰ ਨਕਸੀਰ ਵਾਸਤੇ ਹੈਗਾ ਔਲਿਆਂ ਦਾ ਚੂਰਨ ਲੈਣਾ ਹੈਗਾ ਤੁਸੀਂ ਅੱਧਾ ਚਮਚਾ ਮਲੱਠੀ ਦਾ ਇਹ ਮਿਲਾ ਕੇ ਤੁਸੀਂ ਦੁੱਧ ਨਾਲ ਸਵੇਰ ਸਾਂਝ ਲੈਣ ਦਾ ਜੀ। 3-4 ਚਮਚੇ ਤੁਸੀਂ ਆਪਣੇ ਗੁਲਕੰਦ ਇਹ ਤੁਸੀਂ ਆਪਣੇ ਲੈਣੇ ਹੈਗੇ ਤੇ ਅੱਧਾ ਚਮਚਾ ਔਲਿਆਂ ਦਾ ਪਾਊਡਰ ਇਹ ਮਿਕਸ ਕਰਕੇ ਇਹ ਖਾਣ ਲੱਗ ਜਾਓ ਤੁਸੀਂ। ਫਿਰ ਅੰਗੂਰ ਦਾ ਰਸ ਇਹਦੇ ਵਿੱਚ ਚੰਗਾ ਰਹਿੰਦਾ ਜੀ। ਜਾਂ ਐਂ ਕਰੋ 1 ਸ਼ੀਸ਼ੀ ਤੁਸੀਂ ਅੰਗੂਰ ਦਾ ਰਸ ਲੈ ਲਓ, 1 ਚਮਚਾ ਔਲਿਆਂ ਦਾ ਜੂਸ ਇਹ ਬਣਿਆ ਬਣਾਇਆ ਮਿਲ ਜਾਂਦਾ। ਇਹ ਸ਼ੀਸ਼ੀ ਪਾ ਕੇ ਰੱਖ ਦਿਓ, 2-2 ਬੂੰਦਾਂ ਨੱਕ ਤੁਸੀਂ ਪਾਈ ਚੱਲੋ ਮਿਕਸ ਕਰਕੇ। ਇਹਦੇ ਨਾਲ ਵੀ ਆਪਣੇ ਨਕਸੀ ਜਿਹੜੀ ਬੰਦ ਹੋ ਜਾਂਦੀ। ਜਿਹੜੀ ਗੱਲ ਕਰਦੇ ਸੀਗੇ ਉਹਨੇ ਬਾਲ ਝੜਨੇ ਦੀ ਉਹ ਬਿਹੜਿਆਂ ਦਾ ਚੂਰਨ ਜਿਹੜਾ ਬਿਹੜੇ ਲੈ ਕੇ ਜੀ ਉਹਦਾ ਕੁੱਟ ਕੇ ਪੀਸੇ ਪਸਾਏ ਮਿਲ ਜਾਂਦੇ ਬਿਹੜਿਆਂ ਦਾ ਚੂਰਨ ਜਿਹੜਾ ਉਹਨੂੰ ਪਾਣੀ ਨਾਲ ਪੇਸਟ ਕਰਕੇ ਉਹ ਸਿਰ ਮਾ ਲਗਾਓ ਤੇ 1 ਘੰਟੇ ਬਾਅਦ ਤੁਸੀਂ ਨਹਾ ਲਓ ਜੀ। ਇਹਦੇ ਨਾਲ ਜਿਹੜੇ ਬਾਲ ਝੜਨੇ ਤੇ ਹਟ ਜਾਂਦੇ ਹੈਗੇ। ਜਾਂ ਫਿਰ ਉਹਨੇ ਜਿਹੜਾ ਭ੍ਰਿੰਗਰਾਜ ਤੇਲ ਮਿਲਦਾ ਜੀ, ਭ੍ਰਿੰਗਰਾਜ ਤੇਲ ਇਹ ਸਟੋਰਾਂ 'ਚ ਪਿਆ ਹੈਗਾ ਜੀ, ਉਹ ਤੁਸੀਂ ਲਗਾਓ ਉਹਦੇ ਨਾਲ ਵੀ ਬਾਲ ਝੜਨੇ ਤੇ ਹਟ ਜਾਂਦੇ ਜੀ। ਜਾਂ ਫਿਰ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ ਤੁਸੀਂ 300 ਗ੍ਰਾਮ 30 ਗ੍ਰਾਮ ਇਹਦੇ ਵਿੱਚ ਸੁੱਕੇ ਔਲੇ ਇਹ ਪਾ ਕੇ ਉਬਾਲਣੇ ਹੈ ਜੀ। ਥੋੜੀ ਬਾਹਲੀ ਹਾਈ ਆਂਚ ਨਹੀਂ ਕਰਨੀ, ਥੋੜੇ ਆਂਚ ਤੇ ਰੱਖ ਕੇ ਇਹਨੂੰ ਉਹਨੇ ਉਬਾਲੀ ਜਾਣਾ ਹੈਗਾ। ਜਦ ਲਾਲ ਜਿਹਾ ਰੰਗ ਬਣ ਗਿਆ ਤੇਲ ਦਾ ਤੇ ਉਹ ਫਿਰ ਪੁਣ ਕੇ ਉਹ ਤੁਸੀਂ ਤੇਲ ਲਗਾਓ। ਇਹਦੇ ਨਾਲ ਜਿਹੜੇ ਫਿਰ ਬਾਲ ਝੜਨੇ ਇਹ ਹਟ ਜਾਓਗੇ ਜੀ। ਇਹਦੇ ਨਾਲ ਬਾਲ ਝੜਨੇ ਇਸ ਤਰ੍ਹਾਂ ਇਹਦੇ ਨਾਲ ਕੋਈ ਸਮੈਲ ਵੀ ਨਹੀਂ ਆਉਂਦੀ, ਕੋਈ ਬਾਲ ਹੀ ਨਹੀਂ। ਇਹ ਤੇਲ ਲਗਾਈ ਚੱਲੋ ਤੁਸੀਂ। ਜਿਹੜੇ ਕਹਿੰਦੇ ਛਾਤੀ ਦੇ ਵਿੱਚ ਬਲਗਮ ਜੰਮੀ ਵੀ ਹੈਗੀ 1 ਚਮਚਾ ਮੇਥੀ ਦਾ ਤੁਸੀਂ ਉਬਾਲ ਕੇ ਗੁੜ ਪਾ ਕੇ ਤੁਸੀਂ ਉਹ। ਜਾਂ ਫਿਰ ਬਲਗਮ ਵਾਸਤੇ ਤੁਸੀਂ ਮਗਾਂ ਕਾਲੀ ਮਿਰਚਾਂ ਸੁੰਡ ਇਹ ਬਰਾਬਰ ਲੈ ਕੇ 1 ਚਮਚਾ ਸ਼ਹਿਦ ਮਿਕਸ ਕਰਕੇ ਇਹ ਤੁਸੀਂ ਦਿਨ ਮਾ 2-3 ਵਾਰੀ ਖਾ ਲਿਆ ਕਰੋ। ਸੁੰਡ ਕਾਲੀ ਮਿਰਚਾਂ ਹਲਦੀ ਇਹ ਤੁਸੀਂ ਆਪਣੇ ਤਿੰਨੇ ਬਰਾਬਰ ਲੈਣੀਆਂ ਹੈਗੀਆਂ ਤੇ ਇਹ ਤੁਸੀਂ ਆਪਣੇ ਸ਼ਹਿਦ ਦੇ ਵਿੱਚੋਂ ਮਿਲਾ ਕੇ ਖਾ ਲਓ, ਚਾਹੇ ਕੋਸੇ ਪਾਣੀ ਨਾਲ ਲੈ ਲਓ। ਸੁੱਕਾ ਔਲਾ ਤੇ ਮਲੱਠੀ ਇਹ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਖਾਲੀ ਪੇਟ ਲੈਣਾ ਜੀ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਜੀ। ਜਾਂ ਫਿਰ ਤੁਸੀਂ ਜਿਹੜੇ ਫਿੱਗ ਹੁੰਦੇ ਉਹ ਤੁਸੀਂ ਖਾਣ ਲੱਗ ਜਾਓ। ਫਿੱਗ ਉਹ ਵੀ ਆਪਣੇ ਕੱਢ ਦਿੰਦੇ ਬਲਗਮ ਅੰਦਰ ਬਾਹਰ। ਜਾਂ 10 ਮਣਕੇ ਤੁਸੀਂ ਖਾ ਸਕਦੇ ਹੈਗੇ ਰੋਜ਼। ਫਿਰ ਲਸਣ ਚੰਗਾ ਰਹਿੰਦਾ ਇਹਦੇ ਵਿੱਚ, ਲਸਣ ਤੁਸੀਂ ਖਾ ਲਓ ਉਹ ਵੀ ਉਹਨੇ ਬਲਗਮ ਕੱਢ ਦਿੰਦਾ ਹੈਗਾ। ਤੇ 5 ਲੌਂਗ ਲੈ ਕੇ ਪਾਣੀ
ਪਾਣੀ ਉਬਾਲ ਲਓ ਤੁਸੀਂ, ਉਹ ਪਾਣੀ ਦਿਹਾੜੀ ਮੈਂ ਪੀ ਜਾਣਾ ਜੀ ਸਾਰਾ, ਇਹ ਵੀ ਵਧੀਆ ਰਹੂਗਾ ਸਾਰੇ ਵਾਸਤੇ। ਜਾਂ ਤੁਲਸੀ ਲੈਣੀ ਹੈਗੀ 50 ਗ੍ਰਾਮ, ਹਰੜਾ 50 ਗ੍ਰਾਮ ਤੇ ਮਿਸ਼ਰੀ 50 ਗ੍ਰਾਮ, ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਸ਼ਹਿਦ ਦੇ ਨਾਲ, ਇਹ ਆਪਣੇ ਸਵੇਰ ਸ਼ਾਮ 2 ਟਾਈਮ ਲੈ ਕਰੋ ਜੀ। ਥੈਂਕ ਯੂ ਜੀ, ਧੰਨਵਾਦ ਜੀ ਸਾਰੇ ਸਰੋਤਿਆਂ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜਗਵੀਰ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।